ਮੋਦੀ ਜਿਹੜਾ ਅਦਰਵਾਈਜ਼ ਮਨਮੋਹਨ ਸਿੰਘ ਨੂੰ ਮੋਹਨ ਸਿੰਘ ਕਹਿੰਦਾ ਸੀ, ਨਹਿਰੂ ਨੂੰ ਇਹ ਸਾਰਾ RSS ਗਾਲਾਂ ਕੱਢਦਾ ਹੈ ਕਿ ਜੀ 1962 ਦੇ ਵਿੱਚ 30-32 ਹਜ਼ਾਰ ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਦੇ ਕੋਲ ਗਵਾਈ ਕਿ ਅੱਖਾਂ ਦੇ ਸਾਹਮਣੇ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚੀਨ ਨੇ ਦੱਬੀ ਹੋਏ, ਜਿਹਨੂੰ ਗੱਲਾਂ ਵੀ 18-19 ਦੌਰ ਚੱਲੇ ਤੇ ਮੂੰਹ 'ਚ ਉਹਦੇ ਚੀਨ ਨਹੀਂ ਨਿਕਲਦਾ। ਇੱਕ ਚਾਈਨਾ ਦਾ ਸਿਪਾਹੀ ਜਸੂਸ ਜਿਹੜਾ ਮਾਰਚ ਮਹੀਨੇ 'ਚ ਉਹਦੀ ਗ੍ਰਿਫਤਾਰੀ ਹੋਈ ਸੀ, ਕ੍ਰਿਸ ਉਹਦਾ ਨਾਂ, ਕਿ ਵੀ ਉਹ ਐਜ਼ ਏ ਰਿਸਰਚ ਸਕਾਲਰ ਉਹ ਸਪਾਈਂਗ ਕਰ ਰਿਹਾ ਸੀ। ਉਹ ਜਿਹੜਾ ਸਿਕਿਉਰਿਟੀ ਮਿਨਿਸਟਰ ਜਾ ਕੇ 95,000 ਪਾਉਂਡ ਰੱਖਦਾ ਹੈ ਖਾਲਿਸਤਾਨੀਆਂ ਦੀ ਸ਼ਨਾਖਤ ਲਈ, ਉਹਦਾ ਨਾਲ ਵੀ ਉਹਦੀ ਮੁਲਾਕਾਤਾਂ ਔਰ ਦਫ਼ਤਰਾਂ 'ਚ ਕੰਮ ਔਰ ਦੂਜੇ ਤੀਜੇ ਰਹਿਣ, ਲੇਕਿਨ ਉਹਨੂੰ ਬਿਲਕੁਲ ਜਿਹੜੀ ਚਾਈਨਾ ਦੇ ਅਗੇਂਸਟ ਲਾਈਨ ਹੈ ਉਹਨੂੰ ਅੰਡਰ ਪਲੇ ਕਰ ਰਿਹਾ ਹੈ। ਇੰਸਟੈਡ ਇਟ ਹੈਜ਼ ਰੇਜ਼ਡ ਕੁਐਸਚਨਸ ਔਨ ਫੋਰਨ ਇੰਟਰਫੇਰੈਂਸ ਇਨ UK's democratic processes once again, which was the last thing Sunak wanted to get involved with. ਜਦੋਂ ਇਹ ਚਾਈਨੀਜ਼ ਜਸੂਸੀ ਦਾ ਕੇਸ ਸਾਰੇ UK ਦੇ ਅਖਬਾਰਾਂ 'ਚ ਫਰੰਟ ਖਬਰ ਬਣਿਆ, ਉਹਨੇ ਸੋਨਕ ਨੇ ਆਪਣੇ ਬਿਜ਼ਨਸ ਮਿਨਿਸਟਰ ਨੂੰ ਕਿਹਾ ਕਿ ਵੀ ਜਰਾ ਧਿਆਨ ਨਾਲ ਇਹਨੂੰ ਡੀਲ ਕਰਨਾ, ਕਿਉਂਕਿ UK ਨੀਡਸ ਚਾਈਨਾ ਟੂ ਰੀਚ ਨੈਟ ਜ਼ੀਰੋ। ਪਾਸੇ ਅਮਰੀਕਾ ਬਾਰ-ਬਾਰ ਚਾਰਜ ਲਾਉਂਦਾ ਚਾਈਨਾ ਨੂੰ ਇੰਟਰਫੇਰੈਂਸ ਦਾ। ਜਸਟਿਨ ਟਰੂਡੋ ਨੇ ਆਪਣੇ ਰਿਸ਼ਤੇ ਚਾਈਨਾ ਨਾਲ ਵੀ ਖਰਾਬ ਕੀਤੇ ਹੋਏ ਨੇ, ਕਿਉਂਕਿ ਇੰਡੀਆ ਦੀ ਇੰਟਰਫੇਰੈਂਸ ਦੀ ਗੱਲ ਤਾਂ ਹੁਣ ਸ਼ੁਰੂ ਹੋਈ, ਚਾਈਨਾ ਦੀ ਉਹ ਪਹਿਲਾਂ ਤੋਂ ਕਰ ਰਹੇ ਨੇ। ਪਰ ਐਸਾ ਕੀ ਹੈ ਕਿ ਸੋਨਕ ਔਰ ਮੋਦੀ ਚੀਨ ਦੇ ਮਾਮਲੇ ਦੇ ਵਿੱਚ ਜਿਹੜੇ ਨੇ ਉਹ ਮੋਮ ਹੋ ਜਾਂਦੇ ਨੇ। UK ਐਂਡ ਇੰਡੀਆ ਟਾਰਗੇਟਿੰਗ ਖਾਲਿਸਤਾਨ ਸਿਸਟਮੈਟਿਕਲੀ ਟੂ obfuscate Chinese belligerence. Present-day Khalistan movement, which has been focusing on achieving independence by respecting the various institutions of democracy, is being systematically challenged so as to obfuscate its main issue of attaining political power. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜ਼ਮਾਹਾ। ਤੁਹਾਡੀ ਹੋਸਟ ਨੀਰੂ ਕੋਟ ਮੈਂ ਚਵੀਰ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 15 ਸਤੰਬਰ 2023 ਪਹਿਲੀ ਅਸੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸਿਆਨ ਕੇਬਲ, ਪਾਵਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਂ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਇਸ ਵੀਕ ਦਾ ਆਪਾਂ ਪਹਿਲਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਔਰ ਅਰਦਾਸ ਵੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਆਪਾਂ ਆਪਣੇ ਸਾਰੇ ਉਹਨਾਂ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਜਿਹੜੇ TV 84 ਦੀ ਸਪੋਰਟ ਵੀ ਕਰ ਰਹੇ ਨੇ, ਸੱਚ ਪ੍ਰੋਗਰਾਮ ਨੂੰ ਸਪਾਂਸਰ ਵੀ ਕਰ ਰਹੇ ਨੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ TV 84 ਦੀ ਸਪੋਰਟ ਕਰੋ, ਸਪਾਂਸਰਸ਼ਿਪ ਸਾਨੂੰ ਭੇਜੋ। ਸੋ ਆਪਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖਾਲਿਸਤਾਨ ਮੁੱਦੇ ਤੇ ਤਾਂ ਪੂਰੀ ਕਾਂਵਾਰੋਲੀ ਪਾਈ ਹੋਈ ਹੈ, ਪਰ ਚੀਨ ਦੇ ਮੁੱਦੇ ਤੇ ਇਹਨਾਂ ਨੂੰ ਸੱਪ ਸੁੰਘ ਜਾਂਦਾ। ਸੋ ਕਿ ਇਹਨਾਂ ਦੇ ਚੀਨ ਨਾਲ ਜੁੜੇ ਹੋਏ ਵਪਾਰਕ ਹਿੱਤ ਰਾਹ ਦਾ ਰੋੜਾ ਬਣਦੇ ਹਨ ਜਾਂ ਇਹ ਕੋਈ ਹੋਰ ਡੂੰਗੀ ਖੇਡ ਹੈ। ਸੋ ਇਸ ਸੰਬੰਧੀ UK ਤੋਂ ਸਾਡੇ ਵਿਊਅਰ ਸਰਦਾਰ ਸੁਵਿੰਦਰ ਸਿੰਘ ਥਾਂਦੀ ਜੀ ਹੋਰਾਂ ਨੇ ਸਾਨੂੰ ਲਿਖਤ ਭੇਜੀ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ?
ਦੇਖੋ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਵੀ ਸਾਨੂੰ ਬਹੁਤ ਸਾਰੀ ਇਨਪੁਟ ਦਿੱਤੀ। ਅੱਛਾ। ਔਰ ਖ਼ਾਸ ਤੌਰ 'ਤੇ ਜਿਹੜਾ ਕੱਲ੍ਹ ਦੇ ਪ੍ਰੋਗਰਾਮ ਦਾ ਸਾਡਾ ਮੁੱਖ ਥੀਮ ਸੀ ਦੇਗ ਤੇਗ ਫਤਿਹ, ਕਿਉਂਕਿ ਜਦੋਂ ਅਸੀਂ ਅੱਜ ਦੇ ਪੀਰੀਅਡ ਦੇ ਵਿੱਚ ਇੱਕ ਪਾਸੇ ਸਿੱਖ ਕੌਮ 35 ਮਿਲੀਅਨ ਸਿੱਖ ਨੇਸ਼ਨ ਚੈਲੰਜਸ ਫੇਸ ਕਰ ਰਿਹਾ, ਪਰ ਦੂਸਰੇ ਪਾਸੇ ਐਜ਼ ਏ ਸੌਫਟ ਪਾਵਰ ਜਿਹੜਾ ਸਾਡਾ ਇਮੇਜ ਹੈ ਉਹ ਸੇਵਾ ਦੇ ਪੱਖ 'ਚ ਹੋਏ ਜਾਂ ਬੀਤੇ ਵਰਿਆਂ ਦੇ ਵਿੱਚ ਸਾਡਾ ਜੁਝਾਰੂਪੁਣਾ, ਜਿਵੇਂ ਡਾਲਸ ਟੀਮ ਜਿਹੜੀ ਨੈਸ਼ਨਲ ਫੁੱਟਬਾਲ ਲੀਗ ਦੀ ਕਾਊਬॉयਜ਼ ਟੀਮ ਨੇ ਜਨਰਲ ਹਰੀ ਸਿੰਘ ਨਲੂਏ ਨੂੰ ਆਪਣਾ ਇੱਕ ਆਈਕੋਨਿਕ ਫਿਗਰ ਦੇ ਤੌਰ ਤੇ ਔਰ ਹਰ ਮੈਦਾਨ ਫਤਿਹ ਜਿਹੜਾ ਸੀਜ਼ ਐਵਰੀਥਿੰਗ ਓਮਨੀ ਕਾਰਟੇ ਉਹਨਾਂ ਦਾ ਇਨਸਿਗਨੀਆ ਥੀਮ ਹੈ। ਔਰ ਬਹੁਤ ਸਾਰਿਆਂ ਨੇ ਕਿਹਾ ਕਿ ਜਿਵੇਂ ਤੁਸੀਂ ਲਿੰਕ ਕਰਦੇ ਹੋ ਸਾਰੀਆਂ ਘਟਨਾਵਾਂ ਨੂੰ, ਇਹ ਬਹੁਤ ਵਾਰ ਸਕੈਟਰਡ ਤਾਂ ਹੁੰਦੀਆਂ ਨੇ ਖਬਰਾਂ, ਤਾਂ ਅਸੀਂ ਵੀ ਦੇਖਦੇ ਹਾਂ, ਪਰ ਉਹਨੂੰ ਸਿੱਖ ਪਰਸਪੈਕਟਿਵ ਦੇ ਨਾਲ ਜੋੜ ਕੇ ਦੇਖਣਾ ਉਸ ਦੇ ਲਈ ਉਹ ਕਹਿੰਦੇ ਨੇ ਵੀ ਸਾਡੇ ਲਈ ਵੀ ਇਹ ਇਵੇਂ ਹੀ ਹੁੰਦਾ ਹੈ ਕਿ ਜਿਵੇਂ ਸਾਡੀ ਮੈਮਰੀ ਦੇ ਵਿੱਚ ਇਹ ਗੱਲ ਟਿਕ ਜਾਂਦੀ ਹੈ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਔਰ ਅਸੀਂ ਇਸ ਦੇ ਲਈ ਉਹਨਾਂ ਆਪਣੇ ਸਾਰੇ ਵਿਊਅਰਸ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਸਟੋਰੀਜ਼ ਭੇਜਦੇ ਨੇ, ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵੀ ਆਫ ਇੰਟਰਸਟ ਹੈ। ਔਰ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਵਾਈਡ ਰਿਸੋਰਸ ਹੁੰਦਾ ਹੈ ਜਦੋਂ ਕੋਈ ਕੌਮ ਜਾਗ ਪੈਂਦੀ ਹੈ ਔਰ ਉਸ ਨੂੰ ਆਪਣੇ ਹੱਕਾਂ ਦੇ ਲਈ ਲੜਨ ਦੀ ਉਹਦੀ ਚਾਹਨਾ ਹੁੰਦੀ ਹੈ। ਪਰ ਜਿਵੇਂ ਅੱਜ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਕਿ ਅੱਜ ਬਹੁਤ ਸਾਰੀ ਲੜਾਈ ਨੈਰੇਟਿਵ ਦੀ ਹੈ, ਮੀਡੀਆ ਦੀ ਹੈ, ਔਰ ਮੀਡੀਆ 'ਚ ਵੀ ਜਿਹੜਾ ਪ੍ਰਿੰਟ ਮੀਡੀਆ ਹੁਣ ਤਾਂ ਇੱਕ ਸਟੈਪ ਪਿੱਛੇ ਚਲਾ ਗਿਆ, ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਮੀਡੀਆ ਦੀ ਹੈ। ਸੋ ਤੁਹਾਨੂੰ ਜਿੱਥੇ ਵੀ ਕੁਝ ਲੱਗਦਾ ਹੈ ਜਿਹਦੇ ਨਾਲ ਕਿ ਸਾਡੇ ਕੌਜ਼ ਦਾ ਕੋਈ ਸੰਬੰਧ ਜੁੜਦਾ ਨਜ਼ਰ ਆਉਂਦਾ ਹੋਏ, ਸਿੱਖ ਕੌਮ ਦਾ ਕੋਈ ਸੰਬੰਧ ਜੁੜਦਾ ਨਜ਼ਰ ਆਉਂਦਾ ਹੋਏ, ਬਜਾਏ ਕਿ ਸਿਰਫ ਵਟਸਐਪ ਦੇ ਉੱਤੇ ਜਾਂ ਅਦਰਵਾਈਜ਼ ਇੰਸਟਾਗ੍ਰਾਮ 'ਤੇ ਗਾਲੀ ਗਲੋਚ ਕਰਨਾ ਜਾਂ ਕੁਝ ਹੋਰ ਕਰਨਾ, ਉਸ 'ਚ ਐਨਰਜੀ ਵੇਸਟ ਨਾ ਕਰੋ। ਸੀਰੀਅਸ ਲਿਟਰੇਚਰ ਵੀ ਪੜ੍ਹੋ, ਕਿਉਂਕਿ ਅਲਟੀਮੇਟਲੀ ਜਦੋਂ ਲੜਾਈ ਐਸੇ ਦੁਸ਼ਮਣ ਨਾਲ ਹੈ ਜਿਹੜਾ ਇੰਟੈਲੈਕਟ ਦੇ ਨਾਲ ਮਾਰਦਾ, ਜਦੋਂ ਅਸੀਂ ਸ਼ਾਸਤਰ ਨਾਲ ਮਾਰਨ ਦੀ ਗੱਲ ਕਰਦੇ ਹਾਂ, ਅੱਜ ਵੀ ਤੁਸੀਂ ਦੇਖੋਗੇ ਕਿ ਜਿਹੜੀਆਂ ਉਹਨਾਂ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਉਹ ਆਪਣੇ ਸਟਰੈਂਥ ਦੇ ਤੌਰ ਤੇ ਜਿਹੜਾ ਪ੍ਰੋਜੈਕਟ ਕਰਦੇ ਨੇ। ਜਿਵੇਂ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਤਾਂ ਧਰਮ ਦੇ ਲਈ ਜਾਂ ਧਰਮ ਦੀ ਡੈਫੀਨੇਸ਼ਨ 'ਚ ਜਾਂ ਰਿਲੀਜਨ ਦੀ ਡੈਫੀਨੇਸ਼ਨ 'ਚ ਫਿੱਟ ਨਹੀਂ ਹੁੰਦੇ, ਕਿਉਂਕਿ ਜਿਹੜਾ ਫੇਥ ਹੈ ਉਹਦੀ ਕੋਈ ਸਕ੍ਰਿਪਚਰ ਹੋਣੀ ਚਾਹੀਦੀ ਹੈ, ਉਹਦਾ ਗ੍ਰੰਥ ਹੈ, ਉਸ ਦਾ ਇੱਕ ਕੋਡ ਆਫ ਕੰਡਕਟ ਹੈ ਔਰ ਉਸ ਦੀ ਇੱਕ ਕਲੈਕਟਿਵ ਹਿਸਟਰੀ ਹੈ ਜਿਹੜੀ ਉਹ ਪਰਸੀਕਿਊਸ਼ਨ ਦੀ ਹੋਏ ਜਾਂ ਕੋਈ ਹੋਰ ਹੋਏ। ਵੀ ਤੁਹਾਡੇ ਤਾਂ 33 ਕਰੋੜ ਦੇਵਤੇ ਔਰ ਉਸ ਕਿਸਮ ਦਾ ਸਿਸਟਮ ਜਿਹਦੇ 'ਚ ਇੱਕ ਜਿਹੜਾ ਉਹ ਦੇਵਤਿਆਂ ਨੂੰ ਮੰਨ ਰਿਹਾ, ਆਰੀਆ ਸਮਾਜ ਜਿਹੜਾ ਉਹ ਵੇਦਾਂ ਵੱਲ ਲਿਜਾ ਕੇ ਸਾਰੇ ਦੇਵੀ ਦੇਵਤੇ ਜਾਂ ਮੂਰਤੀ ਪੂਜਾ ਦੇ ਅਗੇਂਸਟ ਹੈ। ਹੁਣ ਇਹ ਬਿਲਕੁਲ ਠੀਕ ਹੈ ਕਿ ਭਾਈ ਹੂ ਇਜ਼ ਏ ਹਿੰਦੂ ਜੇ ਡਿਫਾਈਨ ਕਰਨਾ ਹੋਏ ਮਜ਼ਹਬੀ ਤੌਰ ਦੇ ਉੱਤੇ ਤੇ ਉਹਨਾਂ ਦੇ ਕੋਲ ਕੋਈ ਆਰਗੂਮੈਂਟ ਨਹੀਂ ਹੈ। ਜੇ ਹੁਣ ਇਸਲਾਮ ਹੈ, ਮੁਸਲਮਾਨ ਕੌਣ ਹੈ, ਉਹਨਾਂ ਦਾ ਜਿਹੜਾ ਇੱਕ ਡੈਫੀਨੇਸ਼ਨ ਹੈ ਕਿ ਭਾਈ ਜਿਹੜਾ ਕੁਰਾਨ ਤੇ ਯਕੀਨ ਕਰਦਾ ਹੈ, ਹਜ਼ਰਤ ਸਾਹਿਬ ਨਬੀ ਮੁਹੰਮਦ ਨੂੰ ਅਖੀਰਲਾ ਪ੍ਰੋਫਿਟ ਮੰਨਦਾ ਹੈ, ਉਹ ਮੁਸਲਮਾਨ ਹੈ। ਹੁਣ ਜੇ ਅਸੀਂ ਸਿੱਖ ਨੂੰ ਡਿਫਾਈਨ ਕਰਦੇ ਹਾਂ ਰਹਿਤ ਮਰਿਆਦਾ ਤੇ ਜ਼ਾਹਰ ਹੈ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਭਰੋਸਾ ਰੱਖਦਾ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਔਰ ਡੈਫੀਨੇਸ਼ਨ ਹੈ। ਹੁਣ ਕਿਉਂਕਿ ਇਹ ਤਾਂ ਖਲਾਰਾ ਪਿਆ ਹੋਇਆ, ਲੇਕਿਨ ਹੁਣ ਇਸ ਨੂੰ ਕਿ ਵੀ ਉਹ ਜਿਹੜੇ ਨੇ ਇੱਕ ਮਜ਼ਹਬ ਦੇ ਤੌਰ ਤੇ ਕੁਆਲੀਫਾਈ ਵੀ ਨਹੀਂ ਕਰਦੇ, ਉਹ ਇਸ ਨੂੰ ਆਪਣੀ ਸਟਰੈਂਥ ਦੱਸਦੇ ਨੇ। ਕਹਿੰਦੇ ਨੇ ਜੀ ਦੇਖੋ ਅਸੀਂ ਤਾਂ ਇੰਨੇ ਲਿਬਰਲ ਹੈ, ਕੋਈ ਰੱਬ ਦੇ ਵਿੱਚ ਮੰਨਦਾ ਵੇਦਾਂ ਜਾਂ ਦੂਸਰਿਆਂ ਦੇ ਰਾਹੀਂ ਕੋਈ ਅੱਗ ਨੂੰ ਕੋਈ ਦੂਜਾ ਉਹਨੂੰ ਵੀ ਅਸੀਂ ਹਿੰਦੂ ਮੰਨਦੇ ਹਾਂ, ਉਹਨੂੰ ਵੀ ਅਸੀਂ ਟੋਲਰੇਟ ਕਰਦੇ ਹਾਂ। ਜੇ ਕੋਈ ਚਵਰਕ ਵਰਗਾ ਰਿਸ਼ੀ ਜਿਹੜਾ ਉਹ ਰੱਬ ਤੋਂ ਹੀ ਇਨਕਾਰੀ ਹੈ, ਉਹ ਗਾਲਾਂ ਕੱਢਦਾ ਵੇਦ ਮੰਤਰ ਪੜ੍ਹਨ ਵਾਲਿਆਂ ਨੂੰ, ਉਹਨੂੰ ਵੀ ਅਸੀਂ ਹਿੰਦੂ ਮੰਨਦੇ। ਤੇ ਉਹ ਕਹਿੰਦੇ ਨੇ ਦੇਖੋ ਸਾਡੇ ਤੋਂ ਵੱਧ ਕੇ ਕੌਣ ਟੋਲਰੇਟ ਹੋ ਸਕਦਾ ਹੈ। ਤੇ ਜਦੋਂ ਉਹਨਾਂ ਕੋਲ ਕੋਈ ਮਜ਼ਹਬ ਦੀ ਡੈਫੀਨੇਸ਼ਨ ਨਹੀਂ ਹੈ, ਫਿਰ ਉਹਨਾਂ ਨੇ ਹਿੰਦੂ ਲਫ਼ਜ਼ ਜਿਹੜਾ ਇੱਕ ਸਟੇਜ ਤੇ ਉਹੀ ਰਿਜੈਕਟ ਕਰਦੇ ਰਹੇ, ਇਹ ਕਹਿ ਕੇ ਕਿ ਵੀ ਇਹਦਾ ਮਤਲਬ ਚੋਰ ਹੈ। ਇਸ ਲਈ ਉਹਨਾਂ ਨੇ ਆਰੀਆ ਵਰਤ ਥਾਂ ਨੂੰ ਕਿਹਾ, ਆਰੀਆ ਸਮਾਜ ਬਣਾਇਆ, ਆਪਣੇ ਆਪ ਨੂੰ ਆਰੀਆ ਕਹਿਣ ਦੀ ਗੱਲ ਕੀਤੀ ਕਿ ਭਾਈ ਇਹ ਸਾਨੂੰ ਜਿਹੜਾ ਹੈ ਉਹ ਹਮਲਾਵਰਾਂ ਨੇ ਨਾਂ ਦਿੱਤਾ।
ਪਰ ਤੁਸੀਂ ਅੱਜ ਦੇਖੋਗੇ ਕਿ ਉਹੀ ਗਰਭ ਸੇ ਕਹੋ ਹਮ ਹਿੰਦੂ ਹੈ ਉਸ ਨੂੰ ਅਡਾਪਟ ਵੀ ਕਰ ਰਹੇ ਨੇ। ਤੇ ਹੁਣ ਉਹਨਾਂ ਨੂੰ ਜਦੋਂ ਲੱਗਦਾ ਹੈ ਕਿ ਵੀ ਹਿੰਦੂ ਦੀ ਡੈਫੀਨੇਸ਼ਨ 'ਚ ਸੁਪਰੀਮ ਕੋਰਟ ਨੇ ਇਹਨੂੰ ਇੱਕ ਵੇ ਆਫ ਲਾਈਫ ਕਹਿ ਕੇ ਕਿ ਜੀ ਇੰਡਸ ਦਰਿਆ ਦੇ ਪਾਰ ਵਾਲੇ ਨੇ, ਤਾਂ ਹੁਣ ਤੁਸੀਂ ਦੇਖੋਗੇ ਕਿ ਇੱਕ ਨਵੀਂ ਡੈਫੀਨੇਸ਼ਨ ਜਿਹੜੀ ਉਹ ਬਿਲਡ ਕਰ ਰਹੇ ਨੇ ਸਨਾਤਨ ਦੇ ਨਾਂ ਥੱਲੇ ਆ। ਜਿਹੜੀ ਸਾਰੀ ਅਗਲੀ ਤੁਸੀਂ ਚੋਣ ਦੇਖੋਗੇ 2024 ਦੀ, ਇਹ ਸਨਾਤਨ ਦੇ ਨਾਂ ਥੱਲੇ ਜੀ ਸਾਡਾ ਸਨਾਤਨ ਧਰਮ। ਹੁਣ ਸਨਾਤਨ ਲਫ਼ਜ਼ ਜਿਹੜਾ ਸ਼ਬਦੀ ਤੌਰ ਦੇ ਉੱਤੇ ਦਾ ਮਤਲਬ ਐਂਸ਼ੀਐਂਟ ਹੈ, ਪੁਰਾਣਾ। ਕਦੋਂ ਦਾ ਪੁਰਾਣਾ? ਸਭ ਤੋਂ ਪੁਰਾਣਾ ਜੀ, ਜਦੋਂ ਵੀ ਦੁਨੀਆ ਬਣੀ ਆ ਉਸ ਤੋਂ ਵੀ ਪੁਰਾਣਾ। ਲੇਕਿਨ ਹੈ ਕੀ ਹੈ ਇਹ? ਨਹੀਂ ਜੀ, ਇਹ ਤਾਂ ਅਸੀਂ ਸਨਾਤਨ ਹੈ, ਬਾਕੀ ਤਾਂ ਸਾਰੇ ਸਾਡੇ ਚੋਂ ਹੀ ਨਿਕਲੇ ਨੇ, ਇਸ ਲਈ ਘਰ ਵਾਪਸੀ ਕਰੋ। ਔਰ ਇਹ ਤੁਸੀਂ ਦੇਖੋਗੇ ਹੁਣ ਅੱਜ ਕੱਲ੍ਹ ਜਿਹੜਾ ਉਹ ਆਪਣਾ ਪ੍ਰਾਈਡ ਦੇ ਰਹੇ ਨੇ ਕਿ ਜੀ ਸਾਨੂੰ ਕੌਣ ਫਿਰਕੂ ਜਾਂ ਨਾਜ਼ੀ ਜਾਂ ਦੂਜਾ ਕਹਿੰਦਾ, ਅਸੀਂ ਤਾਂ ਇੰਨੇ ਲਿਬਰਲ ਹੈ ਕਿ ਸਾਡੇ ਜੇ ਕੋਈ ਮੰਨਦਾ ਹੈ ਤਾਂ ਵੀ ਅਸੀਂ ਉਹਨੂੰ ਹਿੰਦੂ ਮੰਨਦੇ ਹਾਂ। ਜੇ ਚਵਰਕ ਵਰਗਾ ਜਾਂ ਉਹਦਾ ਇੱਕ ਗੌਤਮ ਸੀ, ਕਣਾਦ ਗੌਤਮੀਅਮ, ਜਿਹਨੇ 6 ਸ਼ਾਸਤਰਾਂ ਦੇ ਵਿੱਚ ਉਹਨਾਂ ਦਾ ਆਉਂਦਾ, ਉਹ ਵੀ ਜਿਹੜਾ ਮਟੀਰੀਅਲ ਨੂੰ ਹੀ ਸਭ ਕੁਝ ਉਹਨੂੰ ਵੀ ਅਸੀਂ ਹਿੰਦੂ ਮੰਨਦੇ ਹਾਂ। ਵੀ ਸਾਡੇ ਤੋਂ ਲਿਬਰਲ ਕੌਣ ਹੋ ਸਕਦਾ? ਸੋ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਵੀ ਨੈਰੇਟਿਵ ਕੀ ਹੈ, ਔਰ ਉਹ ਇੰਨਾ ਤੁਸੀਂ ਹੁਣ ਕਿਤੇ ਜਦੋਂ ਜਾਂਦੇ ਹੋ ਸੋਸ਼ਲ ਮੀਡੀਆ ਤੇ ਇੰਨੇ ਕੁ ਉਹਨਾਂ ਦੇ ਆਚਾਰੀਆ ਦੇ ਨਾਂ ਥੱਲੇ ਬੈਠੇ ਨੇ, ਉਹ ਇੱਕ ਤੋਂ ਬਾਅਦ ਇੱਕ ਉਹ ਸਾਊਥ ਦਾ ਸਤਿਗੁਰੂ ਬੈਠਾ, ਕਦੇ ਕਿਸੇ ਬਾਹਰ ਦੀ ਗੈਦਰਿੰਗ 'ਚ ਬੈਠਾ ਹੁੰਦਾ, ਦੂਜੇ 'ਚ ਸ਼ਕਲੋਂ ਹੀ ਝੂਠਾ ਲੱਗਦਾ। ਲੇਕਿਨ ਤੁਸੀਂ ਉਹਨਾਂ ਦੀ ਅੰਗਰੇਜ਼ੀ ਸੁਣਦੇ ਹੋ, ਉਹਨਾਂ ਦਾ ਆਰਗੂਮੈਂਟ, ਜਾਂ ਇਹ ਵਿਚਾਰੇ ਗਲੀਬਲ ਜੇ ਵੈਸਟਰਨ ਲੋਕ ਜਿਨ੍ਹਾਂ ਨੂੰ ਜਿਹੜਾ ਹੈ ਉਹ ਜਦੋਂ ਉਹ ਕੁਛ ਕਹਿੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਦਿਸ ਇਜ਼ ਡੀਪ ਫਿਲਸਫੀਕਲੀ ਜਾਣਦੇ ਨਹੀਂ ਹੈ ਬਾਹਮਣ ਨੂੰ ਕਿ ਵੀ ਉਹ ਕਿੱਧਰ ਨੂੰ ਘੁਮਾ ਕੇ ਕਿੱਧਰ ਲਿਜਾਂਦਾ, ਮਤਲਬ ਉਹਦਾ ਕੁਝ ਵੀ ਨਹੀਂ ਨਿਕਲਦਾ ਹੁੰਦਾ। ਇਨ ਦਾ ਐਂਡ ਤੁਸੀਂ ਇੰਨਾ ਕੁ ਉਹ ਗੱਲ ਨੂੰ ਉਲਝਾ ਦਿਓ। ਔਰ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਕਨਵੋਲਿਊਟਡ ਮਾਈਂਡਡ ਨੇ, ਤੇ ਕਨਵੋਲਿਊਟਡ ਮਾਈਂਡ ਇਹ ਹੀ ਹੁੰਦਾ ਹੈ ਕਿ ਵੀ ਖੋਲ ਹੈ, ਖੋਲ 'ਚ ਪੋਲ ਹੈ, ਪੋਲ 'ਚ ਫਿਰ ਖੋਲ ਹੈ, ਤੁਸੀਂ ਉਹਦੇ ਧਾਗੇ ਕੱਢਦੇ ਰਹੋ, ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਕਿਹਾ ਕੀ ਹੈ। ਪਰ ਤੁਹਾਨੂੰ ਇਹ ਲੱਗੇਗਾ ਇਹੀ ਹੈ ਕਿ ਜੀ ਸਭ ਕੁਝ ਵੇਦਾਂ 'ਚੋਂ ਨਿਕਲਿਆ। ਹੁਣ ਕੋਈ ਦਿਖਾਓ ਤਾਂ ਸਹੀ ਵੇਦ ਰੱਖੇ ਕਿੱਥੇ ਹੋਏ ਨੇ, ਕੌਣ ਵੇਦ ਪੜ੍ਹਦਾ ਹੈ, ਕਿੰਨਿਆਂ ਨੇ ਪੜ੍ਹੇ ਨੇ? ਤੁਹਾਡੀ ਲੇਟੈਸਟ ਸੈਂਸਸ ਦੇ ਵਿੱਚ ਸਿਰਫ 15,000 ਬੰਦਾ ਸੰਸਕ੍ਰਿਤ ਸਪੀਕਿੰਗ ਹੈ ਇੰਡੀਆ ਦੇ ਵਿੱਚ। ਜੇ 1 ਬਿਲੀਅਨ 400 ਮਿਲੀਅਨ ਚੋਂ 15,000 ਨੇ ਵੀ ਵੇਦ ਪੜ੍ਹੇ ਹੋਣ ਤੇ ਕਿਹੜੀ ਫਿਗਰ ਬਣਦੀ ਹੈ? ਪਰ ਤੁਸੀਂ ਲੋਕਾਂ 'ਚ ਭਰਮ ਪੱਕਾ ਕਰ ਦਿਓ ਕਿ ਜੀ ਜੇ ਟ੍ਰੇਨ ਨਿਕਲੀ ਉਹ ਵੀ ਵੇਦਾਂ 'ਚੋਂ ਕੱਢੀ, ਜੇ ਜਹਾਜ਼ ਨਿਕਲਿਆ ਉਹ ਵੀ, ਜੇ ਹੁਣ ਮਾਰਸ ਮਿਸ਼ਨ, ਮੂਨ ਮਿਸ਼ਨ ਗਿਆ, ਉਹ ਸਾਰਾ ਵੈਸਟ ਵਾਲੇ ਸਾਡੇ ਲੈ ਗਏ ਜੀ, ਉਹਨਾਂ ਨੇ ਰੀਪੈਕੇਜ ਕਰਕੇ ਸਾਨੂੰ ਭੇਜਿਆ। ਔਰ ਵੱਡਾ ਤਬਕਾ ਉਹਦੇ 'ਤੇ ਯਕੀਨ ਕਰਦਾ। ਜੇ ਉਹਨਾਂ ਦੇ ਸਾਇੰਸਦਾਨ ਮੰਦਰਾਂ 'ਚ ਪੂਜਾ ਲਈ ਤੁਰੇ ਹੋਏ ਨੇ ਜਾਂ ਉਸ ਕਿਸਮ ਦਾ ਪਖੰਡ ਕਰ ਰਹੇ ਨੇ, ਤਾਂ ਬਾਕੀਆਂ ਨੂੰ ਲੱਗਦਾ ਵੀ ਇਹ ਜ਼ਰੂਰ ਹੋਏਗਾ। ਸੋ ਗੱਲ ਅਲਟੀਮੇਟਲੀ ਇਹ ਨੈਰੇਟਿਵ ਦੀ ਹੈ। ਔਰ ਗਰਾਊਂਡ ਲੈਵਲ ਤੇ ਕਿਵੇਂ ਸੱਚ ਨੂੰ ਛਪਾਇਆ ਜਾਂਦਾ ਹੈ, ਕਿਵੇਂ ਪੋਲੀਟੀਕਲ ਜਿਹੜੀ ਹੈ ਉਹ ਲੌਬੀ ਦੇ ਨਾਂ ਥੱਲੇ ਜਿਹੜਾ ਕਿਸ ਕਿਸਮ ਦਾ ਕੀਤਾ ਜਾ ਰਿਹਾ। ਤੁਸੀਂ ਇਹ G20 ਦਾ ਜੇ ਇਹ ਸਾਰਾ ਦੇਖੋ ਹੁਣ, ਕਿਉਂਕਿ ਅਸੀਂ ਇਹਨਾਂ ਨੂੰ ਲਗਾਤਾਰਤਾ ਨਾਲ ਪਿਛਲੇ 2 ਹਫ਼ਤੇ 'ਚ ਰੱਬ ਕੀਤਾ। G20 ਜਾਂ 2 ਦਿਨ ਪਹਿਲਾਂ ਇੱਕ ਹਿੰਦੂ ਤਵੀ ਨੇ ਮੈਸੇਜ ਲਿਖਿਆ ਸੀ ਕਿ ਜੀ ਤੁਸੀਂ ਮਤਲਬ ਉੱਥੇ ਤਾਂ ਹੁਣ ਕੋਈ G20 ਦੀ ਗੱਲ ਨਹੀਂ ਕਰਦਾ, ਤੁਸੀਂ ਛੱਡ ਵੀ ਦਿਓ ਹੁਣ G20 ਨੂੰ, ਤੁਸੀਂ ਉਹਦੀ ਗੱਲ ਹੀ ਕਰੀ ਜਾ। ਹੁਣ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਿਹੜਾ ਉਹਨਾਂ ਨੇ ਝੂਠ ਦਾ ਮੋਦੀ ਬਹੁਤ ਵੱਡਾ ਸਕਸੈਸਫੁਲ, ਉਹਨੇ ਠੀਕ ਕਿਹਾ, ਉਹਨੇ ਕਿਹਾ ਵੀ ਇੱਕ ਪੱਤਰਕਾਰ ਨੇ ਕਿਹਾ ਕਿ ਵੀ ਇਹ BJP ਔਰ ਇੰਡੀਆ ਇਵੈਂਟ ਕਰੇਸੀ ਹੈ। ਜਿਵੇਂ ਅਸੀਂ ਕਈ ਵਾਰੀ ਇੰਡੀਅਨ ਕਾਸਟੋਕ੍ਰੇਸੀ, ਸ਼ੇਮ ਇੰਡੀਅਨ ਨਾਜ਼ੀ ਕ੍ਰੇਸੀ, ਸ਼ੇਮ ਕਹਿੰਦੇ ਹਾਂ ਅਸੀਂ, ਕਾਸਟ ਬੇਸਡ। ਤਾਂ ਉਹਨੇ ਕਿਹਾ ਜੀ ਹੁਣ ਜਿਹੜੀ ਇੰਡੀਆ ਹੈ ਇਹ ਇਵੈਂਟੋਕ੍ਰੇਸੀ ਬਣ ਗਈ ਕਿ ਤੁਸੀਂ ਇਵੈਂਟ ਮੈਨੇਜਮੈਂਟ ਕਰ ਦਿਓ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ BJP, ਕਿਉਂਕਿ ਫੰਡਸ ਦੀ ਕੋਈ ਕਮੀ ਨਹੀਂ ਹੈ, ਕਈ ਹਜ਼ਾਰ ਕਰੋੜ ਜਦੋਂ ਬਾਹਰ ਮੋਦੀ ਆਉਂਦਾ ਉਹ ਕਿਵੇਂ ਡਾਇਸਪੋਰਾ ਇਕੱਠਾ ਕਰਨ ਲਈ ਜਹਾਜ਼ ਆਸਟ੍ਰੇਲੀਆ 'ਚ ਢੋਏ ਗਏ, ਇੱਥੇ ਲੱਖ ਬੰਦਾ ਜੇ ਹਿਊਸਟਨ 'ਚ ਕਰਨਾ, ਕਿਹਨੇ ਪੇ ਕੀਤਾ ਉਹਨਾਂ ਲਈ, ਕੀ ਹੈ। ਲੇਕਿਨ ਇੱਥੇ ਇਵੈਂਟ ਕ੍ਰੀਏਟ ਕੀਤੀ, ਲੋਕ ਇਕੱਠੇ ਕੀਤੇ, ਉਹਦੀ ਪੈਕਿੰਗ ਉੱਥੇ ਜਾ ਕੇ ਵੇਚਿਆ ਮੀਡੀਆ 'ਤੇ ਕਿ ਵੀ ਮੋਦੀ ਦਾ ਜਿੱਥੇ ਜਾਂਦਾ ਉਹਦੀ ਜੈ ਜੈਕਾਰ ਹੋ ਰਹੀ ਆ, ਉਹਨੂੰ ਉਹ ਤਾਂ ਵਰਲਡ ਗੁਰੂ ਬਣ ਗਿਆ। ਹੁਣ ਈਵਨ G20 ਚੋਂ ਵੀ, ਹਾਲਾਂ ਇਹ 10-11 ਸਾਲ ਤੋਂ ਸਮਿਟਸ ਹੋ ਰਹੀਆਂ ਨੇ, ਲੋਕ ਜਿਹੜੇ ਨੇ ਉਹ ਆਪਣੇ ਮੁਲਕਾਂ ਦੇ ਵਿੱਚ ਉਹਨਾਂ ਦੇ ਬਣੇ ਜਿਹੜੇ ਹਾਲ ਹੁੰਦੇ ਨੇ ਉਹਨਾਂ 'ਚ ਕਰਦੇ ਨੇ, ਪਰ ਕਿੰਨੇ ਹਜ਼ਾਰ ਕਰੋੜ ਇੱਕ ਸਾਲ ਦੇ ਵਿੱਚ ਜਿਹੜਾ ਉਹ ਕਿੰਨੀਆਂ ਮੀਟਿੰਗਾਂ ਹਰ ਥਾਂ ਤੇ ਕਰਕੇ, ਤੇ ਅਖੀਰ 'ਚ ਵੀ ਔਰ ਇਹ ਸੀ ਕਿ 12 ਕਿਲੋਮੀਟਰ ਦਿੱਲੀ ਦੇ ਜਿਸ ਸਰਾਊਂਡਿੰਗ ਨੂੰ ਉਹਨਾਂ ਨੇ ਬਿਲਕੁਲ ਆਲਮੋਸਟ
ਉਹ ਕਿਸੇ ਨੇ ਕਿਹਾ ਵੀ ਇਹ ਕੋਵਿਡ-19 ਲਾਕਡਾਊਨ ਵਰਗਾ ਸੀ, ਅੱਛਾ ਉਸ ਕਿਸਮ ਦਾ ਬਣਾਇਆ ਹੋਇਆ ਸੀ। ਉੱਥੇ ਜੇ 165 ਹੋਰਡਿੰਗਸ ਲੱਗੀਆਂ ਸੀ, ਵੱਡੇ ਬੋਰਡ ਲੱਗੇ ਸੀ, ਤੇ 145 ਮੋਦੀ ਦੇ ਸੀ ਕੱਲੇ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ, ਇਹ ਹੈ ਇਵੈਂਟੋਕ੍ਰੇਸੀ ਕਿ ਵੀ ਤੁਸੀਂ ਇਵੈਂਟ। ਹੁਣ ਫਿਰ ਜਦੋਂ ਅਸੀਂ ਕੱਲ ਗੱਲ ਕੀਤੀ ਕਿ ਇੱਕ ਪਾਸੇ ਉਹਨਾਂ ਦੇ ਇੱਕ ਕਰਨਲ, ਇੱਕ ਮੇਜਰ, ਇੱਕ ਡੀਐਸਪੀ, ਇੱਕ ਵਿਚਾਰਾ ਫੌਜੀ, ਉਹਦੀਆਂ ਲਾਸ਼ਾਂ ਪਈਆਂ ਹੋਈਆਂ ਸੀ ਉੱਥੇ, ਤੇ ਉਹ ਉੱਥੇ ਟਨਾਂ ਦੇ ਟਨ ਉਹ ਗੇਂਦੇ ਦੇ ਫੁੱਲ, ਤੇ ਦੂਜੇ ਬੀਜੇਪੀ ਦੇ ਦਫ਼ਤਰ 'ਚ ਮੋਦੀ ਦੇ ਉੱਤੇ ਜਿਹੜੇ ਨੇ ਉਹ ਸੁੱਟੇ ਜਾ ਰਹੇ ਸੀ ਕਿ ਜੀ ਬਹੁਤ ਸਕਸੈਸ, G20 ਦੀ ਸਕਸੈਸ। ਪਰ ਅੱਜ ਹੀ ਮੈਂ ਕਈ ਵਾਰੀ, ਹਾਲਾਂ ਸਾਨੂੰ ਪਤਾ ਹੈ ਕਿ ਵੀ ਜਦੋਂ ਫੌਜ ਕਿਤੇ ਡਿਪਲੋਏ ਕੀਤੀ ਜਾਂਦੀ ਹੈ ਕਿੰਨੇ ਜ਼ੁਲਮ ਕਰਦੇ ਨੇ ਉਹ, ਔਰ ਇਹ ਮੇਜਰ ਜਿਹੜਾ ਕਰਨਲ ਮਾਰਿਆ ਗਿਆ, ਕਮਾਂਡਿੰਗ ਆਫੀਸਰ ਸੀ, ਇਹ ਉਹ ਜਿਹੜਾ ਉਹਨਾਂ ਦੀ ਰਾਸ਼ਟਰੀ ਰਾਈਫਲਸ ਹੈ, ਇਹ ਬਹੁਤ ਜ਼ਾਲਮ ਗਰੁੱਪ ਹੈ, ਫੌਜ ਚੋਂ ਕੱਢੇ, ਫੌਜ ਚੋਂ ਹੀ ਲਿਆਂਦੇ ਹੋਏ ਲੋਕ ਨੇ। ਇਹਨਾਂ ਨੇ ਬਹੁਤ ਜ਼ੁਲਮ ਕੀਤੇ ਨੇ ਕਸ਼ਮੀਰ ਦੇ ਵਿੱਚ, ਇਹਨਾਂ ਦੀ ਸਾਰੀ ਨੈਸ਼ਨਲ ਰਾਈਫਲਸ ਦੇ ਥੱਲੇ, ਈਵਨ ਬੁਰਹਾਨ ਵਾਨੀ, ਔਰ ਉਹ ਸਾਰਾ ਵੀ ਜਿਹੜਾ ਹੈ ਉਹ ਅਨੰਤਨਾਗ ਦੇ ਵਿੱਚ ਕਾਫੀ ਦੇਰ ਤੋਂ ਪੋਸਟਡ ਸੀ। ਪਰ ਫਿਰ ਵੀ ਇੱਕ ਹਿਊਮਨ, ਤੁਹਾਡਾ ਅਸੀਂ ਸਾਰੇ ਜਦੋਂ ਮਾਂ ਪਿਓ ਬੱਚੇ ਛੋਟੇ, ਉਹਨਾਂ ਦੀ ਕ੍ਰਿਮੇਸ਼ਨ ਹੋਈ, ਇੱਕ ਮੇਜਰ ਜਿਹੜਾ ਹਰਿਆਣੇ ਦਾ ਹੈ, ਉਹਦੀ ਮਾਂ ਜਿਹੜੀ ਹੈ ਉਹਨੇ ਕਿਹਾ, ਔਰ ਅੱਜ ਕੁਛ ਮੀਡੀਆ ਨੇ ਉਹਨੂੰ ਡਿਸਕਸ ਵੀ ਕੀਤਾ, ਉਹਨੇ ਕਿਹਾ ਕਿ ਵੀ ਇਹ ਸਿਰਫ ਸਾਡੇ ਕਿਸਾਨਾਂ ਦੇ ਹਿੱਸੇ ਹੀ ਮੌਤਾਂ ਰਹਿ ਗਈਆਂ, ਕਿਸਾਨਾਂ ਦੇ ਬੱਚੇ ਮਰ ਰਹੇ ਨੇ। ਤੇ ਉਹਨੇ ਕਿਹਾ ਵੀ ਮੇਰੇ ਪੁੱਤਰ ਨੂੰ, ਮੇਜਰ ਦੀ ਮਾਂ ਕਹਿ ਰਹੀ ਹੈ, ਮੇਰੇ ਪੁੱਤਰ ਨੂੰ ਬੁਲੇਟ ਪ੍ਰੂਫ ਜੈਕਟ ਵੀ ਨਹੀਂ ਦਿੱਤੀ ਗਈ। ਜੇ ਬੁਲੇਟ ਪ੍ਰੂਫ ਜੈਕਟ ਹੁੰਦੀ ਤੇ ਉਹ ਬਚ ਜਾਂਦਾ। ਹੁਣ ਇਹਨਾਂ ਨੂੰ ਉੱਥੇ ਕਿਸੇ ਨੇ ਨਹੀਂ ਕਵਰ ਕਰਨਾ ਹੈ, ਕਿਉਂਕਿ ਔਰ ਗੱਲ ਠੀਕ ਹੈ ਵੀ ਕੌਫਨ ਦੇ ਵਿੱਚ ਲਪੇਟ ਕੇ, ਹੁਣ ਇੱਕ ਮਰਨ ਵਾਲਾ ਡੀਐਸਪੀ ਮੁਸਲਮਾਨ ਹੈ ਕਸ਼ਮੀਰ ਦਾ, ਇੱਕ ਜਿਹੜਾ ਸਿੱਖ ਪਰਿਵਾਰ ਚੋਂ ਹੈ, ਰੋਪੜ 'ਚ ਕਰਨਲ ਮੇਜਰ ਜਿਹੜਾ ਉਹ ਉਹਨਾਂ ਜਾਟ ਹੈ, ਉਹ ਹਰਿਆਣੇ ਦੇ ਚੋਂ ਹੈ। ਹੁਣ ਕਦੇ ਤੁਸੀਂ ਇਸ ਤਰ੍ਹਾਂ ਦੇ ਕੌਫਨ 'ਚ ਲਪੇਟ ਕੇ ਲਾਸ਼ਾਂ ਕਦੇ ਗੁਜਰਾਤ ਅਮਿਤ ਸ਼ਾਹ ਦੇ ਮਹੱਲੇ ਜਾਂ ਮੋਦੀ ਦੇ ਜਾਂ ਉੱਥੇ ਵੀ ਗਈਆਂ ਨੇ ਕਦੇ, ਔਰ ਉਹ ਜਿਹੜੇ ਨੇ ਉਹ ਈਵਨ ਬੁਲੇਟ ਪ੍ਰੂਫ ਜੈਕਟ ਤੱਕ ਉਹਨਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਹੋਈ, ਧੱਕਿਆ ਤੁਸੀਂ ਉਹਨਾਂ ਨੂੰ, ਉਸ ਸਾਰੇ 'ਚ ਹੋਇਆ। ਪਰ ਹੁਣ ਆਉਣ ਵਾਲੇ ਦਿਨਾਂ 'ਚ ਫਿਰ ਉਹਨਾਂ ਨੂੰ ਹੀ ਵੱਡੇ ਸ਼ਹੀਦ ਬਣਾ ਕੇ ਜਦੋਂ ਵੋਟਾਂ ਲੈਣੀਆਂ ਨੇ, ਜਿਵੇਂ ਪਹਿਲਗਾਮ ਵਾਲਾ, ਉਹਦਾ ਪੁਲਵਾਮਾ ਵਾਲਾ ਇਹਨਾਂ ਨੇ ਕੀਤਾ, ਉਵੇਂ ਹੀ ਹੋਏਗਾ। ਹੁਣ ਇਸ G20 ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਕਰੈਕਟਰਸ ਨੂੰ ਅਸੀਂ ਬੜੀ ਚੰਗੀ ਤਰ੍ਹਾਂ ਪਛਾਣਿਆ, ਜਿਨ੍ਹਾਂ ਦੇ ਉੱਤੇ ਗੱਲ ਕੀਤੀ, ਜ਼ਾਹਰ ਹੈ ਜਸਟਿਨ ਟਰੂਡੋ, ਜਿਹਨੂੰ ਜਿਵੇਂ ਕੋਈ ਮੈਚ ਹੋ ਕੇ ਹਟਦਾ ਤੇ ਮੈਨ ਆਫ ਦਾ ਮੈਚ ਐਲਾਨਿਆ ਜਾਂਦਾ ਹੈ, ਸੋ ਜਸਟਿਨ ਟਰੂਡੋ ਮੈਨ ਆਫ ਦਾ ਮੈਚ ਹੈ, ਕਿਉਂਕਿ ਹੀ ਇਜ਼ ਦਾ ਓਨਲੀ ਵਨ ਜਿਹਨੇ ਮਨੁੱਖੀ ਹੱਕਾਂ ਤੇ ਪਹਿਰਾ ਦਿੱਤਾ ਹੈ, ਜਿਹਨੇ ਯੂਕਰੇਨ ਨੂੰ ਵੀ ਬਿਟਰੇ ਨੇ। ਹਾਲਾਂ ਫਾਈਨਲ ਸਟੇਟਮੈਂਟਸ ਅਮਰੀਕਾ ਦੇ ਨਾਲ ਤੁਹਾਨੂੰ ਜਾਣਾ ਪੈਣਾ ਸੀ, ਪਰ ਨੋਟ ਆਫ ਡਾਈਸੈਂਟ ਉਹਨੇ ਦਿੱਤਾ ਹੈ, ਔਰ ਉਹਨੇ ਹਿਊਮਨ ਰਾਈਟਸ ਔਰ ਮਾਈਨੋਰਿਟੀਜ਼ ਔਰ ਫਰੀडम ਆਫ ਐਕਸਪ੍ਰੈਸ਼ਨ ਔਰ ਜਿਹੜੇ ਸਾਰੇ ਇਸ਼ੂ ਜਿਹੜੇ UN ਚਾਰਟਰ ਦਾ ਹਿੱਸਾ ਨੇ, ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣਾ, ਫਰੀडम ਆਫ ਕੌਨਸ਼ੀਅੰਸ, ਜ਼ਮੀਰ ਦੀ ਆਜ਼ਾਦੀ, ਇਹ ਸਾਰੇ ਨੁਕਤਿਆਂ ਦੇ ਉੱਤੇ ਅੱਡੀ ਕੱਢ ਕੇ ਗੱਲ ਕੀਤੀ। ਹੁਣ ਇਸ ਸਾਰੇ 'ਚ ਜਿਹੜੇ ਦੋ ਕਰੈਕਟਰ ਮੋਦੀ ਔਰ ਰਿਸ਼ੀ ਸੁਨਕ, ਮੋਦੀ ਤਾਂ ਨਜ਼ਰ ਆਉਂਦਾ ਹੀ ਹੈ, ਹਾਲਾਂ ਚਾਈਨਾ ਰਸ਼ੀਆ ਉਹਨੇ ਆਪਣੇ ਆਪ ਨੂੰ ਐਬਸੈਂਟ ਰੱਖਿਆ, ਲੇਕਿਨ ਦੋ ਚੀਜ਼ਾਂ ਹੁਣ ਇਹ ਸਾਰੀ ਜਿਹੜੀ G20 ਦੀ ਫਾਈਨਲ ਡੈਕਲੇਰੇਸ਼ਨ ਵੀ ਹੁੰਦੀ ਹੈ, ਜਿਹਦੇ 'ਚ ਇਹੀ ਨਹੀਂ ਵੀ ਰੂਸ ਨੂੰ ਐਗਰੈਸਰ ਨਹੀਂ ਐਲਾਨਿਆ ਗਿਆ ਯੂਕਰੇਨ ਦੇ ਉੱਤੇ ਹਮਲੇ 'ਚ, ਤੁਸੀਂ ਦੇਖੋਗੇ ਕਿ ਚਾਈਨਾ ਬਾਰੇ ਕੋਈ ਲਫ਼ਜ਼ ਨਹੀਂ ਕਿਹਾ ਗਿਆ, ਕੋਈ ਅਦਰਵਾਈਜ਼ ਰੌਲਾ ਜਿਹੜਾ ਜੀ ਕਿ ਬਾਰਡਰ ਡਿਸਪਿਊਟ ਅਮਰੀਕਨ ਕਾਂਗਰਸ 'ਚ ਬਾਈਡਨ ਦੇ ਜਾਂ ਵਾਈਟ ਹਾਊਸ 'ਚੋਂ ਰੌਲਾ ਹੁੰਦਾ, ਪਰ ਉਹਦੇ 'ਚ ਕੋਈ ਜ਼ਿਕਰ ਤੱਕ ਨਹੀਂ ਹੈ ਕਿ ਭਾਈ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਲਈ ਹੈ, ਜਾਂ ਮੁਲਕਾਂ ਦੀਆਂ ਬਾਉਂਡਰੀਜ਼ ਦੀ ਗੱਲ ਕੀਤੀ ਗਈ ਹੋਏ ਜਾਂ ਦੂਸਰਾ ਹੋਏ। ਹੁਣ ਇਹ ਸਵਾਲ, ਕਿਉਂਕਿ ਆਪੋਜੀਸ਼ਨ ਵੀ ਪੁੱਛਦੀ ਹੈ ਉੱਥੇ ਕਿ ਵੀ ਐਸਾ ਕੀ ਹੈ ਕਿ ਮੋਦੀ ਜਿਹੜਾ ਅਦਰਵਾਈਜ਼ ਮਨਮੋਹਨ ਸਿੰਘ ਨੂੰ ਮੋਹਨ ਸਿੰਘ ਕਹਿੰਦਾ ਸੀ, ਨਹਿਰੂ ਨੂੰ ਇਹ ਸਾਰਾ RSS ਗਾਲਾਂ ਕੱਢਦਾ ਹੈ ਕਿ ਜੀ 1962 ਦੇ ਵਿੱਚ 32,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਨੇਫਾ ਦੇ ਵਿੱਚ ਅਕਸਾਈ ਚਿਨ, ਦੂਜਾ ਜਿਹੜੀ ਹੈ ਇਹਨਾਂ ਨੇ ਚੀਨ ਦੇ ਕੋਲ ਗਵਾਈ, ਕਿ ਅੱਖਾਂ ਦੇ ਸਾਹਮਣੇ ਜੋ ਗਲਵਾਨ 'ਚ ਹੋਇਆ, ਜੋ ਪੈਂਗੋਂਗ ਸੋ 'ਚ ਹੋਇਆ, ਉਸ ਤੋਂ ਪਹਿਲਾਂ ਡੋਕਲਾਮ 'ਚ ਹੋਇਆ, ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚੀਨ ਨੇ ਦੱਬੀ ਹੋਏ, ਜਿਹਨੂੰ ਗੱਲਾਂ ਵੀ 18-19 ਦੌਰ ਚੱਲੇ ਤੇ ਮੂੰਹ 'ਚ ਉਹਦੇ ਚੀਨ ਨਹੀਂ ਨਿਕਲਦਾ। ਇਹ ਦੋ ਹੀ ਹਾਲਤਾਂ 'ਚ ਹੁੰਦਾ, ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ ਕਿ ਵੀ ਐਸਾ ਕੀ ਪਾਰਟ ਹੈ। ਹੁਣ ਇਹੀ ਸਵਾਲ ਰਿਸ਼ੀ ਸੁਨਕ ਦੇ ਮਾਮਲੇ 'ਚ ਵੀ ਆਉਂਦਾ ਕਿ ਵੀ ਖਾਲਿਸਤਾਨ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ, ਇੱਕ ਰੈਫਰੈਂਡਮ ਦੇ ਨਾਲ ਇੱਕ ਕੌਮ ਜਿਹੜਾ ਨਾਨ ਬਾਈਂਡਿੰਗ ਰੈਫਰੈਂਡਮ ਹੈ ਉਹ ਆਪਣੀ ਵਿਊ ਦੇ ਰਹੀ ਹੈ
ਐਸਾ ਕੀ ਡੇਂਜਰ ਹੈ ਕਿ ਵੀ ਯੂਕੇ ਵੀ ਰਿਸ਼ੀ ਸੁਨਕ ਵੀ ਮੋਦੀ ਵੀ ਰਿਸ਼ੀ ਸੁਨਕ ਵੀ ਉੱਥੇ ਜਾਂਦਾ ਹੈ ਤੇ ਉਹ ਵੀ ਉਸ ਤੋਂ ਪਹਿਲਾਂ ਉਹਦਾ ਇੱਕ ਸਿਕਿਉਰਿਟੀ ਮਿਨਿਸਟਰ ਗਿਆ ਜਿਹੜਾ ਕਹਿੰਦਾ ਜੀ ਅਸੀਂ 95,000 ਪਾਉਂਡ ਰੱਖਤਾ ਖਾਲਿਸਤਾਨੀਆਂ ਦੀ ਸ਼ਨਾਖਤ ਕਰੇਗਾ ਜਾਂ ਦੂਜੇ। ਹੁਣ ਇੰਨਾ ਵੱਡਾ ਸਕੈਂਡਲ ਯੂਕੇ ਦੇ ਵਿੱਚ ਆਇਆ ਕਿ ਜਿਹਦਾ ਉਹਨਾਂ ਦੇ ਮੀਡੀਆ 'ਚ ਵੀ ਚਰਚਾ ਹੈ ਕਿ ਕਿਵੇਂ ਇੱਕ ਚਾਈਨਾ ਦਾ ਸਿਪਾਹੀ ਜਸੂਸ ਜਿਹੜਾ ਉਹ ਮਾਰਚ ਮਹੀਨੇ 'ਚ ਉਹਦੀ ਗ੍ਰਿਫਤਾਰੀ ਹੋਈ ਸੀ, ਕ੍ਰਿਸ ਉਹਦਾ ਨਾਂ, ਕਿ ਵੀ ਉਹ ਐਜ਼ ਏ ਰਿਸਰਚ ਸਕਾਲਰ ਉਹ ਸਪਾਈਂਗ ਕਰ ਰਿਹਾ ਸੀ। ਉਹ ਜਿਹੜਾ ਸਿਕਿਉਰਿਟੀ ਮਿਨਿਸਟਰ ਜਾ ਕੇ 95,000 ਪਾਉਂਡ ਰੱਖਦਾ ਹੈ ਖਾਲਿਸਤਾਨੀਆਂ ਦੀ ਸ਼ਨਾਖਤ ਲਈ, ਉਹਦਾ ਨਾਲ ਵੀ ਉਹਦੀ ਮੁਲਾਕਾਤਾਂ ਔਰ ਦਫ਼ਤਰਾਂ 'ਚ ਕੰਮ ਔਰ ਦੂਜੇ ਤੀਜੇ ਰਹਿਣ, ਲੇਕਿਨ ਉਹਨੂੰ ਬਿਲਕੁਲ ਜਿਹੜੀ ਚਾਈਨਾ ਦੇ ਅਗੇਂਸਟ ਲਾਈਨ ਹੈ ਉਹਨੂੰ ਅੰਡਰ ਪਲੇ ਕਰ ਰਹੇ ਨੇ। ਤੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕਿਵੇਂ ਇਹਨਾਂ ਨੇ ਇੰਨੀ ਹਿਊ ਐਂਡ ਕਰਾਈ ਜਿਹੜੀ ਕਾਮਰੌਲੀ ਆ ਉਹ ਪਾਈ ਹੋਈ ਹੈ ਵੀ ਇਹਦੀ ਕੀ ਬੈਕਗਰਾਉਂਡ ਹੈ, ਕੀ ਪਿਛੋਕੜ ਹੋ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇੱਕ ਪਾਸੇ ਤਾਂ ਚਲੋ ਅਸੀਂ ਆਪਣੀ ਪੋਜ਼ਿਟਿਵਿਟੀ ਨਾਲ ਦੇਖਦੇ ਹਾਂ ਕਿ ਵੀ ਇਹ ਸਮਝਦੇ ਨੇ ਬ੍ਰਾਹਮਣਵਾਦੀ ਕਿ ਬਈ ਸਿੱਖੀ ਜਿਹੜਾ ਇਹਨਾਂ ਦੇ ਧੁੰਨੀ ਦੇ ਵਿੱਚ ਤੀਰ ਹੈ ਔਰ ਜਦੋਂ ਸਿੱਖ ਚੈਲੰਜ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਹਿੰਦੂ ਰਾਸ਼ਟਰ ਦਾ ਜਿਹੜਾ ਸੁਪਨਾ ਹੈ ਉਹਨਾਂ ਦਾ ਰਥ ਉੱਥੇ ਰੁਕਿਆ ਹੋਇਆ। ਪਰ ਦੇਅਰ ਇਜ਼ ਸਮਥਿੰਗ ਮੋਰ ਟੂ ਇਟ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਵੀਰ ਸਵਿੰਦਰ ਸਿੰਘ ਥਾਂਦੀ ਜੀ ਦੇ, ਯੂਕੇ ਬੇਸਡ ਨੇ, ਜਿਹੜੇ ਬਹੁਤ ਸਾਰੇ ਇਸ ਕਿਸਮ ਦਾ ਜਿਹੜਾ ਨੁਕਤਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਟੂ ਥਿੰਕ ਆਊਟ ਆਫ ਦਾ ਬਾਕਸ। ਇੱਕ ਤਾਂ ਹੁੰਦਾ ਹੈ ਵੀ ਤੁਸੀਂ ਡਿਵੈਲਪਮੈਂਟਸ ਦੇਖ ਰਹੇ ਹੋ ਕੀ ਚੱਲ ਰਿਹਾ ਉਹਦੇ ਤੋਂ ਤੁਸੀਂ ਗੱਲ ਕਰ ਰਹੇ ਹੋ, ਇੱਕ ਹੈ ਤੁਸੀਂ ਉਸ ਸਾਰੇ ਚੋਂ ਨਿਕਲ ਕੇ ਕਿਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਔਰ ਉਹਨਾਂ ਦੀ ਅੱਜ ਦੀ ਲਿਖਤ ਇਸ ਦੇ ਉੱਤੇ ਹੀ ਹੈ ਕਿ ਵੀ ਔਰ ਉਹਨਾਂ ਨੇ ਜਿਹੜੇ ਫੈਕਟਸ ਵੀ ਦਿੱਤੇ ਕਿ ਵੀ ਮੋਦੀ ਜਿਹੜਾ ਹੈ ਜਦੋਂ ਇਹਨੇ 2002 'ਚ ਨਸਲਕੁਸ਼ੀ ਕੀਤੀ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੀ, ਅਮਰੀਕਾ ਕੈਨੇਡਾ ਯੂਕੇ ਦੇ ਦਰਵਾਜ਼ੇ ਤਾਂ ਬੰਦ ਹੋ ਗਏ, ਅਗਲੇ 12 ਸਾਲ ਇਹਨੂੰ ਵੜਨ ਨਹੀਂ ਦਿੱਤਾ। ਔਰ ਉਸ ਪੀਰੀਅਡ 'ਚੋਂ 5 ਵਾਰ ਚਾਈਨਾ ਗਿਆ ਔਰ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ 3-4 ਯਾਨੀ 9 ਵਾਰ ਚਾਈਨਾ ਦਾ ਦੌਰਾ। ਇੰਡੀਆ ਦੇ ਹਿਸਟਰੀ 'ਚ ਕੋਈ ਚੀਫ ਮਿਨਿਸਟਰ ਚੀਨ ਤੁਰਿਆ ਹੋਏ ਇਹ ਗੱਲ ਸਮਝ ਤੋਂ ਬਾਹਰ ਹੈ। ਹੁਣ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ ਫਿਰ ਉਹ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ ਕਿ ਭਾਈ ਚਾਈਨਾ ਦੇ ਕੋਲ ਐਸਾ ਕੀ ਹੈ। ਇਹੀ ਨਹੀਂ ਵੀ ਉਹ 4,000 ਤੋਂ ਜ਼ਿਆਦਾ ਸਕੁਅਰ ਕਿਲੋਮੀਟਰ ਜਾਣ ਤੋਂ ਬਾਅਦ ਬੋਲਿਆ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਟ੍ਰੇਡ ਸਰਪਲਸ ਹੈ ਇੰਡੀਆ ਔਰ ਚਾਈਨਾ ਦਾ ਉਹ $130 ਬਿਲੀਅਨ ਤੇ ਪਹੁੰਚ ਗਿਆ ਹੋਇਆ ਚਾਈਨਾ ਦੀ ਇਹਨਾਂ 3 ਸਾਲਾਂ 'ਚ ਵਧੀ। ਐਸਾ ਕੀ ਪਾਰਟ ਹੈ। ਇਹੀ ਅਸੀਂ ਰਿਸ਼ੀ ਸੁਨਕ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਉਹਦੇ ਸਹੁਰੇ ਦੀ ਕਿਵੇਂ ਜਿਹੜੀ ਆ ਉਹ 150 ਮਿਲੀਅਨ ਤੋਂ ਜ਼ਿਆਦਾ ਦੀ ਚੀਨ 'ਚ ਇਨਵੈਸਟਮੈਂਟ ਇਨਫੋਸਿਸ ਵਾਲੇ ਦੀ ਔਰ ਉਹਦੇ 'ਚ 3300 ਤੋਂ ਜ਼ਿਆਦਾ ਮੁਲਾਜ਼ਮ ਕੰਮ ਕਰਦੇ ਨੇ। ਹੁਣ ਕੀ ਇਹਨਾਂ ਦੇ, ਕਿਉਂਕਿ ਜ਼ਾਹਰ ਹੈ ਕਿ ਅਡਾਨੀ ਨੇ ਜਿਹੜੀ ਆ ਉਹ ਇਨਵੈਸਟਮੈਂਟ ਕੀਤੀ ਹੋਈ ਹੈ ਚਾਈਨਾ ਦੇ ਵਿੱਚ ਵੀ, ਜਿਹੜੀ ਅਸੀਂ ਉਹਦੀ ਗੱਲ ਕਰ ਰਹੇ ਹਾਂ ਕਿ ਵੀ ਇਹ ਸਾਰੇ ਦੀ ਕਿਵੇਂ ਉਹਦੇ 'ਚੋਂ ਉਹਨਾਂ ਦੇ ਵਪਾਰਕ ਹਿੱਤ ਜੁੜੇ ਹੋਏ ਨੇ। ਕੀ ਇਹ ਰੀਜ਼ਨ ਨੇ ਕਿ ਇਹ ਕਾਣੇ ਕੀਤੇ ਹੋਏ ਨੇ ਜਾਂ ਇਹ ਆਲਰੇਡੀ ਚਾਈਨੀਜ਼ ਸਪਾਈ ਵਾਂਗ ਬਿਹੇਵ ਕਰਦੇ ਨੇ ਜਾਂ ਦੇਰ ਇਜ਼ ਸਮਥਿੰਗ ਐਲਸ ਟੂ ਇਟ। ਸੋ ਉਹਨਾਂ ਦੀ ਲਿਖਤ ਦਾ ਵਿਸ਼ਾ ਹੀ ਉਹਨਾਂ ਨੇ ਇਹ ਰੱਖਿਆ ਕਿ ਯੂਕੇ ਐਂਡ ਇੰਡੀਆ ਟਾਰਗੇਟਿੰਗ ਖਾਲਿਸਤਾਨ ਸਿਸਟਮੈਟਿਕਲੀ ਟੂ obfuscate ਚਾਈਨੀਜ਼ ਬੈਲੀਜਰੈਂਸ। ਕਿ ਵੀ ਕੀ ਇਹ ਜਿਹੜੇ ਨੇ ਇਸ ਨੂੰ ਟਾਰਗੇਟ ਕਰ ਰਹੇ ਨੇ ਕਿ ਜਿਹੜੇ ਦੂਜੇ ਪਾਸੇ ਚੀਨ ਪ੍ਰਤੀ ਜਿਹੜਾ ਰਵੱਈਆ ਹੈ ਉਸ ਦਾ ਨਰਮਪਣਾ ਜਾਂ ਉਸ ਨੂੰ ਉਹਦੇ ਨਾਲ ਉਲਝਣ ਦੀ ਲਾਈਨ ਨਹੀਂ ਹੈ, ਉਹ ਇਧਰ ਕਰ ਰਹੇ ਨੇ। ਔਰ ਉਹਨਾਂ ਨੇ ਕਾਫੀ ਡੀਟੇਲ ਦੇ ਨਾਲ ਗੱਲ ਕੀਤੀ ਹੈ ਕਿ ਵੀ ਇਹ ਅਜੇ G20 ਖਤਮ ਹੀ ਹੋਇਆ ਸੀ ਕਿ ਬ੍ਰਿਟਿਸ਼ ਮੀਡੀਆ ਦੇ ਵਿੱਚ ਚਾਈਨਾ ਦਾ ਸਪਾਈ ਜਿਹੜਾ ਹਾਊਸਿਸ ਆਫ ਪਾਰਲੀਮੈਂਟ ਲੰਡਨ ਦੇ ਵਿੱਚ ਰਿਸਰਚਰ ਦੇ ਤੌਰ ਤੇ ਕੰਮ ਕਰਦਾ ਸੀ, ਉਹਦੀ ਕਹਾਣੀ ਸਾਹਮਣੇ ਆਈ ਹੈ। ਔਰ ਇਸ ਬਾਰੇ ਈਵਨ ਰਿਸ਼ੀ ਸੁਨਕ ਨੇ ਚਾਈਨੀਜ਼ ਪ੍ਰੀਮੀਅਰ ਦੇ ਨਾਲ ਜਦੋਂ ਉਹਨੂੰ ਇੰਡੀਆ ਦੇ ਵਿੱਚ ਮਿਲਿਆ ਉਸ ਨੇ ਗੱਲਬਾਤ ਕੀਤੀ, ਕਿਉਂਕਿ ਉਹਨੂੰ ਲੱਗਦਾ ਸੀ ਕਿ ਵੀ ਇਹ ਮਾਮਲਾ ਜਿਹੜਾ ਇੱਥੇ ਹੀ ਠੱਪ ਦਿੱਤਾ ਜਾਏ। ਪਰ ਉਹਨੇ ਦਾ ਕਹਿਣਾ ਕਿ ਇਨਸਟੈਡ ਇਟ ਹੈਜ਼ ਰੇਜ਼ਡ ਕੁਐਸਚਨਸ ਔਨ ਫੋਰਨ ਇੰਟਰਫੇਰੈਂਸ ਇਨ ਯੂਕੇਜ਼ ਡੈਮੋਕ੍ਰੈਟਿਕ ਪ੍ਰੋਸੈਸਿਸ ਵਾਂਸ ਅਗੇਨ which was the last thing Sunak wanted to get involved with। ਕਿ ਇਹ ਇਸ ਦੀ ਗੱਲ ਸਾਹਮਣੇ ਆ ਗਈ ਕਿ ਚੀਨ ਜਿਹੜਾ ਹੈ ਉਹ ਇੰਟਰਫੀਅਰ ਕਰ ਰਿਹਾ ਹੈ, ਜਿਹੜਾ ਉਹ ਰਿਸ਼ੀ ਸੁਨਕ ਨਹੀਂ ਸੀ ਚਾਹੁੰਦਾ ਵੀ ਇਹ ਮਾਮਲਾ ਪਖੇ। ਔਰ ਇਹ ਜਿਹੜਾ ਹੈ ਉਸ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਯੂਕੇ ਗਵਰਨਮੈਂਟ ਦੀ ਰਿਪੋਰਟ ਆ ਸੁਜੈਸਟ ਕਰਦੀ ਹੈ ਕਿ ਈਵਨ ਚਾਈਨਾ ਜਿਹੜਾ ਹੈ ਉਹ ਯੂਕੇ ਦੀ ਫੌਜ ਦੇ ਪਰਸਨਲ ਔਰ ਸਿਵਲ ਸਰਵੈਂਟਸ ਵਾਲਿਆਂ ਨੂੰ ਵੀ ਜਿਹੜਾ ਹੈ ਉਹ ਹੁੱਕ ਅਪ ਕਰ ਰਿਹਾ ਜਾਂ ਉਹਨਾਂ ਨੂੰ
ਜਿਹੜਾ ਉਹ ਫਿੱਟ ਕਰ ਰਿਹਾ ਆਪਣੇ ਉਸ ਸਪਾਈਂਗ ਲਈ। ਜੀ The hypothetical question that arises from this development is what is behind this silence on Chinese belligerence when it comes to Sunak or Modi, whilst a leader like Justin Trudeau openly challenges and addresses the issue in public domain. US Pentagon time and again has been firing warning shots about Chinese interference in India and UK simultaneously. ਉਹਨਾਂ ਨੇ ਕਿਹਾ ਵੀ ਇੱਕ ਪਾਸੇ ਅਮਰੀਕਾ ਬਾਰ-ਬਾਰ ਚਾਰਜ ਲਾਉਂਦਾ ਚਾਈਨਾ ਨੂੰ ਇੰਟਰਫੇਰੈਂਸ ਦਾ। ਜਸਟਿਨ ਟਰੂਡੋ ਨੇ ਆਪਣੇ ਰਿਸ਼ਤੇ ਚਾਈਨਾ ਨਾਲ ਵੀ ਖਰਾਬ ਕੀਤੇ ਹੋਏ ਨੇ, ਕਿਉਂਕਿ ਇੰਡੀਆ ਦੀ ਇੰਟਰਫੇਰੈਂਸ ਦੀ ਗੱਲ ਤਾਂ ਹੁਣ ਸ਼ੁਰੂ ਹੋਈ, ਚਾਈਨਾ ਦੀ ਉਹ ਪਹਿਲਾਂ ਤੋਂ ਕਰ ਰਹੇ ਨੇ। ਪਰ ਐਸਾ ਕੀ ਹੈ ਕਿ ਸੁਨਕ ਔਰ ਮੋਦੀ ਚੀਨ ਦੇ ਮਾਮਲੇ ਦੇ ਵਿੱਚ ਜਿਹੜੇ ਨੇ ਉਹ ਮੋਮ ਹੋ ਜਾਂਦੇ ਨੇ, ਔਰ ਫਿਰ ਉਹਨਾਂ ਨੇ ਜਿਹੜੇ ਨੇ ਉਹ ਆਲਮੋਸਟ 3 ਨੁਕਤਿਆਂ ਦੇ ਉੱਤੇ ਵੇਰਵੇ ਦੇ ਨਾਲ ਗੱਲ ਕੀਤੀ ਹੈ। ਮੈਂ ਉਹਦਾ ਕੁਝ ਹਿੱਸਾ ਸ਼ੇਅਰ ਕਰਾਂਗਾ। ਉਹਨਾਂ ਨੇ ਕਿਹਾ ਵੀ ਪਹਿਲਾ ਇੰਸਟੀਟਿਊਸ਼ਨ ਆਫ ਡੈਮੋਕ੍ਰੇਸੀ ਟੇਕਨ ਫਾਰ ਗ੍ਰਾਂਟਡ ਬਾਈ ਸੁਨਕ ਐਂਡ ਮੋਦੀ, ਕਿ ਦੋਨੋਂ ਹੀ ਜਿਵੇਂ ਨੇ ਕਿ ਉਹ ਉੱਪਰ ਦੇ ਟੌਪ ਤੇ ਆ ਕੇ ਬੈਠ ਗਏ ਨੇ, ਪਰ ਇਹਨਾਂ ਦੇ ਅੰਦਰ ਜਮਹੂਰੀਅਤ ਦਾ ਨਾ ਕੋਈ ਕਾਣ ਹੈ ਨਾ ਉਸ ਦਾ ਕੋਈ ਸਤਕਾਰ ਹੈ, ਫਾਰ ਗ੍ਰਾਂਟਡ ਹੈ। ਉਹ ਸਮਝਦੇ ਨੇ ਵੀ ਠੀਕ ਹੈ, ਜਿਹਨੂੰ ਕਹਿੰਦੇ ਨੇ ਛੱਤਰ ਥੱਲੇ ਬਟੇਰਾ ਹੋਣਾ। ਫਿਰ ਉਹਨਾਂ ਨੇ ਫਰਦਰ ਸਬ ਪੁਆਇੰਟ ਦਿੱਤੇ ਨੇ ਵੀ ਜਦੋਂ ਇਹ ਚਾਈਨੀਜ਼ ਜਸੂਸੀ ਦਾ ਕੇਸ ਸਾਰੇ UK ਦੇ ਅਖਬਾਰਾਂ 'ਚ ਫਰੰਟ ਖਬਰ ਬਣਿਆ, ਉਹਨੇ ਸੁਨਕ ਨੇ ਆਪਣੇ ਬਿਜ਼ਨਸ ਮਿਨਿਸਟਰ ਨੂੰ ਕਿਹਾ ਕਿ ਵੀ ਜਰਾ ਧਿਆਨ ਨਾਲ ਇਹਨੂੰ ਡੀਲ ਕਰਨਾ, ਕਿਉਂਕਿ UK ਨੀਡ ਚਾਈਨਾ ਟੂ ਰੀਚ ਨੈਟ ਜ਼ੀਰੋ। ਉਹਨੇ ਬਹੁਤ ਇਰਰਿਸਪੌਂਸਿਬਲ ਔਰ ਇਹ ਦੱਸਦਾ ਹੈ ਕਿ ਵੀ ਉਹਨੂੰ ਤਾਂ ਆਪਣੇ ਨੇਸ਼ਨ ਦਾ ਕੋਈ ਇੰਟਰਸਟ ਹੀ ਨਹੀਂ ਹੈ। ਵਾਈ ਵੁੱਡ ਸੱਚ ਏ ludicrous statement be issued by Downing Street when national security of a sovereign democratic nation stands compromised? ਕਿ ਤੁਸੀਂ ਤੁਹਾਡੀ ਸਿਕਿਉਰਿਟੀ ਦੇ ਉੱਤੇ ਹਮਲਾ ਹੈ, ਪਰ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੀ we need China to reach net zero. Next ਨੁਕਤਾ ਉਹਨਾਂ ਨੇ ਕਿਹਾ, next to add insult to injury, the researcher in question ਕ੍ਰਿਸ ਕੈਸ਼, ਜਿਹੜਾ ਚਾਈਨੀਜ਼ ਸਪਾਈ ਫੜਿਆ ਗਿਆ ਮਾਰਚ 'ਚ, ਉਹਦਾ ਹੋਇਆ ਜਿਹੜਾ ਅਰੈਸਟ ਹੋਈ, ਔਰ ਉਹਨਾਂ ਨੇ ਕਿਹਾ ਵੀ ਇਹ ਉਸ ਦੇ ਲਈ ਜਿਹੜਾ ਹੈ ਕੰਮ ਕਰਦਾ ਸੀ ਨਾ। ਪਹਿਲਾਂ ਤਾਂ ਉਹਨਾਂ ਨੇ ਫਿਨ ਲਾਅ ਦੀ ਗੱਲ ਕੀਤੀ ਕਿ ਇਹ ਹਾਂਗਕਾਂਗ ਦਾ ਪ੍ਰੋ ਡੈਮੋਕ੍ਰੇਸੀ ਬੰਦਾ ਹੈ, ਜਿਹਦੇ ਉੱਤੇ 1 ਲੱਖ ਪਾਉਂਡ ਦੀ ਚਾਈਨਾ ਨੇ ਬਾਉਂਟੀ ਰੱਖੀ ਹੋਈ ਹੈ, ਵੀ ਉਹਨੂੰ ਵੀ ਇਹ ਸਪਾਈ ਜਿਹੜਾ ਇਹ ਮਿਲਿਆ ਸੀਗਾ। ਔਰ ਇਹਨਾਂ ਨੇ ਕਿਹਾ ਵੀ ਇਹੀ ਕੁਛ ਦਿਨ ਪਹਿਲਾਂ ਲੋਕਾਂ ਦੇ ਵਿੱਚ ਆਇਆ ਕਿ ਵੀ ਇਹ ਜਦੋਂ ਕਿ ਮਾਰਚ ਮਹੀਨੇ ਦਾ ਅਰੈਸਟ ਹੈ ਔਰ ਹੁਣ ਉਹ ਬੇਲ ਦੇ ਉੱਤੇ ਅਕਤੂਬਰ ਤੱਕ। ਨੈਕਸਟ ਉਹਨਾਂ ਨੇ ਕਿਹਾ ਕਿ ਇਹ ਕ੍ਰਿਸ ਕੈਸ਼ ਜਿਹੜਾ ਰਿਸਰਚਰ ਹੈ, ਇਹ ਉਸ ਮਿਨਿਸਟਰ ਆਫ ਸਟੇਟ ਫॉर ਸਿਕਿਉਰਿਟੀ ਜਿਹਨੇ ਇੰਡੀਆ ਜਾ ਕੇ ਕਿਹਾ ਜੀ ਅਸੀਂ 95,000 ਪਾਉਂਡ ਖਾਲਿਸਤਾਨੀਆਂ ਦੀ ਸ਼ਨਾਖਤ ਲਈ ਰੱਖਿਆ, ਉਸ ਦੇ ਨਾਲ ਵੀ ਇਹ ਚੀਨ ਦਾ ਜਿਹੜਾ ਜਸੂਸ ਹੈ ਇਹ ਕਲੋਜ਼ਲੀ ਕੰਮ ਕਰਦਾ ਰਿਹਾ ਟੌਮ ਟੁਗਨਹਾਰਟ ਦੇ ਨਾਲ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਕਿ ਇੱਕ ਪਾਸੇ ਇਸ ਲੈਵਲ ਦਾ ਚੈਲੰਜ UK ਦੀ ਸਿਕਿਉਰਿਟੀ ਨੂੰ ਆਇਆ, ਉਹਦੇ ਤੇ ਇਹਨਾਂ ਨੇ ਮਸ਼ਟ ਵੱਟੀ ਹੋਈ ਹੈ। ਪਰ ਇਜ਼ ਏ ਨੇਸ਼ਨ ਵਿਦ ਨਿਊਕਲੀਅਰ ਕੈਪੇਬਿਲਿਟੀ ਏ ਬਿਗਰ ਥ੍ਰੈਟ ਔਰ ਏ ਨੇਸ਼ਨ ਸਟਿਲ ਇਨ ਦਾ ਮੇਕਿੰਗ ਐਂਡ ਕੰਡਕਟਿੰਗ ਇਟਸ ਰੈਫਰੈਂਡਮ ਏ ਸੀਰੀਅਸ ਥ੍ਰੈਟ? ਕਿ ਵੀ ਗੰਭੀਰ ਤਾਂ ਉਹ ਹੈ ਕਿ ਇਹ ਹੈ, ਲੇਕਿਨ ਇਹਨਾਂ ਨੇ ਕਾਮਾ ਰੌਲੀ ਖਾਲਿਸਤਾਨ ਦੇ ਮੁੱਦੇ ਤੇ ਪਾਈ, ਇੱਥੇ ਜਿਹੜਾ ਉਹਨਾਂ ਨੇ ਬਿਲਕੁਲ ਬੁੱਲ ਸੀਲੇ ਹੋਏ ਨੇ। ਫਿਰ ਨੈਕਸਟ ਨੁਕਤਾ ਉਹਨਾਂ ਨੇ ਕਿਹਾ ਕਿ ਵੀ ਇਹ ਫਰੋਮ ਪਰਸਪੈਕਟਿਵ ਆਫ ਏ ਸਿੱਖ ਐਕਟਿਵਿਸਟ, how likely it is that such sensitive and compromising information was shared about Shaheed Bhai Avatar Singh Khanda and Shaheed Bhai Hardeep Singh Nijjar in UK and Canada with India by someone working within the political class as a spy for India, if Finn Law and his new identity in UK now stands exposed as proclaimed? ਵੀ ਕੀ ਸ਼ੇਅਰ ਹੋਇਆ, ਕਿੱਥੇ ਤੁਹਾਡੀ ਸਾਰੀ ਸਿਚੁਏਸ਼ਨ ਕੰਪਰੋਮਾਈਜ਼ ਹੋਈ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਇਹ ਨਜ਼ਰ ਆਉਂਦਾ ਹੈ ਕਿ ਜਿਹੜਾ ਸੇਫਟੀ ਹੈ ਸਿੱਖ ਪੋਲੀਟੀਕਲ ਐਕਟਿਵਿਸਟ ਦੀ, ਇਸ ਦੇ ਉੱਤੇ ਤਾਂ ਕੋਈ ਸਕਰੂਟਨੀ ਨਹੀਂ ਹੋਈ, ਪਰ ਇਹ ਜਿਹੜਾ ਐਵੇਂ ਫਾਰਸਿਕਲ ਇਸ਼ੂ ਜਿਹੜਾ ਹੈ ਸਿਕਿਉਰਿਟੀ ਫਾਰ ਇੰਡੀਅਨ ਡਿਪਲੋਮੈਟਸ ਜੋ ਮੋਦੀ ਨੇ ਰੌਲਾ ਪਾਇਆ ਜਸਟਿਨ ਟਰੂਡੋ ਨਾਲ ਜੀ, ਉਹਨਾਂ ਨੂੰ ਬਹੁਤ ਖਤਰਾ ਹੈ। ਹੁਣ ਹਮਲਾਵਰ ਤੁਸੀਂ ਹੋ, ਟਾਰਗੇਟ ਕਿਲਿੰਗ ਤੁਸੀਂ ਕਰ ਰਹੇ ਹੋ, ਰੌਲਾ ਤੁਸੀਂ ਪਾ ਰਹੇ ਹੋ। UK 'ਚ ਵੀ ਸੂਨਕ ਦੇ ਨਾਲ ਕਿ ਜੀ ਇੰਡੀਅਨ ਡਿਪਲੋਮੈਟ ਹਮਲਾ ਇਹ ਵੋ, ਇਹ ਸਿਰਫ ਫਾਰਸ ਹੈ ਉਹਨੂੰ ਕਵਰ ਕਰਨ ਦੇ ਲਈ। ਹੁਣ ਜਿਹੜਾ ਨੁਕਤਾ ਹੈ ਕਿ ਬਈ ਸੂਨਕ ਐਂਡ ਮੋਦੀਜ਼ ਬਿਜ਼ਨਸ ਇੰਟਰਸਟ ਇਨ ਚਾਈਨਾ, ਵੀ ਇਹਨਾਂ ਦੇ ਕੀ ਹਿੱਤ ਨੇ। When the war in Ukraine started, Sunak was Chancellor of Exchequer under Boris Johnson.
ਉਹ ਚਾਂਸਲਰ ਸੀ, ਉਸ ਐਕਸਚੈਕਰ ਦਾ ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਸੀ। ਅੰਡਰ ਪ੍ਰੈਸ਼ਰ ਫਰਮ ਫੈਲੋ ਐਮਪੀਜ਼ ਐਂਡ ਦਾ ਬ੍ਰਿਟਿਸ਼ ਪਬਲਿਕ, ਇਨਫੋਸਿਸ, Sunak's father-in-law IT firm, had to shut operations in Russia। ਹੁਣ ਇਹ ਜਿਹੜੀ ਇਨਫੋਸਿਸ ਦਾ ਸਹੁਰਾ ਹੈ, ਇਹਨਾਂ ਦੇ ਆਪਰੇਸ਼ਨ ਰਸ਼ੀਆ ਦੇ ਵਿੱਚ ਵੀ ਸੀ ਜਿਹੜੇ ਉਹਨਾਂ ਨੂੰ ਬੰਦ ਕਰਨੇ ਪਏ। Sunak taking a tough stance on Chinese interference would put Infosys in the spotlight once again, as it has invested 150 million in its Chinese operation alone and 3,300 people on its payroll। ਇਹ ਉਹਦਾ ਨਹੀਂ ਹੈ, ਅਡਾਨੀ ਦਾ। ਇਹਦੇ ਸਹੁਰੇ ਦੀ ਜਿਹੜੀ ਇਨਵੈਸਟਮੈਂਟ ਆ ਉਹ ਚਾਈਨਾ 'ਚ 150 ਮਿਲੀਅਨ ਦੀ ਹੈ, ਜਿੱਥੇ ਕਿ 3300 ਲੋਕ ਕੰਮ ਕਰਦੇ ਨੇ, ਮੁਲਾਜ਼ਮ ਨੇ। Very few people are actually aware that 2002 Godhra genocide, Modi, who faced a travel ban to Western democracies, was hosted by China during his term as CM of Gujarat 4 times। 4 ਵਾਰ ਚੀਫ ਮਿਨਿਸਟਰ ਹੁੰਦੇ ਆ, ਬਾਹਰਲੇ ਵੜਨ ਨਹੀਂ ਸੀ ਦਿੰਦੇ, ਤੇ ਚਾਈਨਾ ਕੀ ਲੈਣ ਜਾਂਦਾ ਸੀ ਜੀ? ਚਾਹੇ ਉਹ ਪੰਜਾਬੀ ਤਾਂ ਕਹਿੰਦੇ ਨੇ ਵੀ ਅੰਬ ਲੈਣ ਜਾਂਦਾ ਸੀ, ਅੰਬ ਤਾਂ ਇੰਡੀਆ 'ਚੋਂ ਜਾਂ ਪਾਕਿਸਤਾਨ 'ਚੋਂ ਜਾਂਦੇ ਨੇ, ਇਹ ਕਾਹਦੇ ਲਈ ਜਾਂਦਾ ਸੀ? ਹੁਣ ਐਵੇਂ ਨਹੀਂ ਹੈ ਉਹ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਉਹਦੇ ਮੂੰਹ 'ਚੋਂ ਚਾਈਨਾ ਲਫ਼ਜ਼ ਹੀ ਨਹੀਂ ਨਿਕਲਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਮੋਦੀ ਨੇ ਖਾਲਿਸਤਾਨ ਦਾ ਤਾਂ ਰੌਲਾ ਪਾਇਆ ਹੋਇਆ ਹੈ, ਲੇਕਿਨ ਤਾਈਵਾਨ ਦੇ ਉੱਤੇ ਕਦੇ ਕੋਈ ਗੱਲ ਨਹੀਂ ਕੀਤੀ। ਈਵਨ ਹਾਂਗਕਾਂਗ, ਇੱਕ ਪਾਸੇ ਤਾਂ ਫਰੀडम ਤੇ ਇਹ ਉਹ ਅਮਰੀਕਾ, ਉੱਥੇ ਵੀ ਉਹ ਚੁੱਪ ਕਰ ਜਾਂਦਾ, ਉਹ ਬਿਲਕੁਲ ਉਸ ਦੇ ਉੱਤੇ ਉਹਨਾਂ ਦਾ। ਫਿਰ ਉਹਨਾਂ ਦਾ ਕਹਿਣਾ ਕਿ ਵੀ ਇਹ ਸਾਰਾ ਜਿਹੜਾ ਹੈ ਟ੍ਰੇਡ ਸਰਪਲਸ ਦੀ ਅਸੀਂ ਗੱਲ ਕੀਤੀ ਵੀ ਇੰਡੀਆ ਦੇ ਨਾਲ 2022 ਤੱਕ ਪਹੁੰਚਦਾ 100 ਬਿਲੀਅਨ ਜ਼ਿਆਦਾ ਤੋਂ ਜਿਹੜਾ ਹੈ ਤੋਂ ਜ਼ਿਆਦਾ ਦਾ ਉਹਨਾਂ ਦਾ ਟ੍ਰੇਡ ਜਿਹੜਾ ਸਰਪਲਸ ਹੈ। ਫਿਰ ਕੀ ਮੰਗਵਾਉਂਦੇ ਨੇ ਚਾਈਨਾ ਤੋਂ? ਇਲੈਕਟ੍ਰੋਨਿਕ ਗੁਡਸ, ਆਰਗੈਨਿਕ, ਇਨਆਰਗੈਨਿਕ ਕੈਮੀਕਲਸ। ਔਰ ਦੂਸਰਾ ਹੁਣ ਚਾਈਨਾ ਨੇ ਰਿਟਰਨ ਕੀ ਦਿੱਤਾ? 43,000 ਕਰੋੜ ਚੀਨ ਨੇ ਗੁਜਰਾਤ ਦੇ ਵਿੱਚ 2015 ਤੋਂ ਹੁਣ ਤੱਕ ਇਨਵੈਸਟ ਕੀਤਾ ਹੈ। ਹੁਣ 2015 ਤੋਂ ਹੁਣ ਉਹੀ 9 ਸਾਲ ਦਾ ਪੀਰੀਅਡ, ਔਰ 43,000 ਕਰੋੜ। ਸੋ ਕਮਿਸ਼ਨ ਵਿੱਚੋਂ ਕਿਹਨੇ ਖਾਧਾ ਹੋਏਗਾ? ਇਹਨਾਂ ਦੇ ਹੀ ਬੰਦਿਆਂ ਦੇ, ਔਰ ਮੋਦੀ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹੀ ਐਕਸਪਲੇਨ ਕਰਦਾ ਕਿ ਵੀ ਇੰਨੀ ਵੱਡੀ ਟੈਰੀਟਰੀ ਜਿਹੜੀ ਹੈ ਚੀਨ ਨੇ ਖੋਈ ਹੈ, ਲੇਕਿਨ ਮੋਦੀ ਜਿਹੜਾ ਉਹ ਚੀਨ ਦਾ ਨਾਂ ਲੈਣ ਨੂੰ ਤਿਆਰ ਨਹੀਂ। ਹੁਣ ਇੱਕ ਉਹਨਾਂ ਦਾ ਨੈਕਸਟ ਨੁਕਤਾ ਹੈ ਕਿ ਵੀ ਇਹ ਜਿਹੜਾ ਡੋਮੀਨੈਂਸ ਆਫ US ਸਟੇਜ਼ ਇਨ ਜੀਓ ਪੋਲਿਟਿਕਸ ਐਂਡ ਸੂਨਕ ਦਾ ਇਨਐਕਸ਼ਨ PM, ਕਿ ਸੂਨਕ ਨੇ ਤਾਂ ਆਪਣਾ ਜਲੂਸ ਕੱਢ ਲਿਆ, ਪਰ ਅਮਰੀਕਾ ਦੀ ਜਿਹੜੀ ਹੈ ਡੋਮੀਨੈਂਸ ਹੈ। ਫਿਰ ਉਹਨਾਂ ਨੇ ਇੱਕ ਖਬਰ ਦੀ ਕਲਿੱਪ ਵੀ ਭੇਜੀ ਹੈ। ਬੈਨ ਵਾਲਿਸ, ਇਹ UK ਦਾ ਡਿਫੈਂਸ ਮਿਨਿਸਟਰ ਸੀ ਹੁਣ ਤੋਂ ਕੁਝ ਦਿਨ ਪਹਿਲਾਂ ਤੱਕ, ਔਰ ਉਹਨੇ ਇਹ ਇੱਕ ਡੀਲ ਜਿਹੜੀ ਅਮਰੀਕਾ ਦੇ ਨਾਲ ਸੀ 14 ਚਿਨੋਕ ਹੈਲੀਕਾਪਟਰਸ ਦੀ, ਉਹ ਬੋਇੰਗ USA ਤੋਂ ਖਰੀਦਣੀ ਸੀ, ਉਹ ਕੈਂਸਲ ਕਰਤੀ। ਤੇ ਅਮਰੀਕਾ ਨੇ ਸੂਨਕ ਨੂੰ ਕਿਹਾ ਕਿ ਭਾਈ ਇਹਨੂੰ ਕੱਢੋ ਬਾਹਰ ਡਿਫੈਂਸ ਮਿਨਿਸਟਰ ਤੋਂ। ਔਰ ਇਹ ਇੰਨੇ ਕੁ ਆਪਣੀ ਜਿਹੜਾ ਉਹ ਅੱਡੀ ਕੱਢਣ ਵਾਲਾ ਹੈ ਵੀ ਉਹ ਅਮਰੀਕਾ ਦੇ ਥੱਲੇ ਦਬਾਅ ਥੱਲੇ ਉਹਨੂੰ ਜਿਹੜਾ ਵਾਰਿਸ UK ਡਿਫੈਂਸ ਮਿਨਿਸਟਰ ਨੂੰ, ਜਿਹਨੇ ਇਹ ਡੀਲ ਕੈਂਸਲ ਕੀਤੀ ਚੀਨੋਕ ਹੈਲੀਕਾਪਟਰਸ ਦੀ, ਉਹਨੂੰ ਮਿਨਿਸਟਰੀ ਚੋਂ ਕੱਢਤਾ। ਉਹਨਾਂ ਨੇ ਕਿਹਾ ਵੀ ਇਹ ਕਿੰਨਾ ਵੀਕ ਨੀਡ ਸੂਨਕ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜੇ ਕੈਨੇਡਾ ਤੇ UK ਨੇ ਟ੍ਰੇਡ ਡੀਲ ਜਿਹੜੀਆਂ ਫ੍ਰੀ ਇੰਡੀਆ ਨਾਲ ਕਰਨਾ ਚਾਹੁੰਦੇ ਸੀ, ਉਹਦੇ 'ਚ ਵੀ ਕਿਤੇ ਨਾ ਕਿਤੇ ਅਮਰੀਕਾ ਦਾ ਰੋਲ ਹੈ। ਔਰ ਅਖੀਰ 'ਚ ਉਹਨਾਂ ਨੇ ਐਪੀਲੌਗ ਇਹ ਕਿਹਾ, ਪ੍ਰੈਜ਼ੈਂਟ ਡੇ ਖਾਲਿਸਤਾਨ ਮੂਵਮੈਂਟ which has been focusing on achieving independence by respecting the various institutions of democracy is being systematically challenged so as to obfuscate its main issue of attaining political power। ਇਹਨੂੰ ਡਿਮੋਨਾਈਜ਼ ਕੀਤਾ ਜਾ ਰਿਹਾ ਹੈ, ਰੋਕਿਆ ਜਾ ਰਿਹਾ ਹੈ, ਦਹਿਸ਼ਤਗਰਦੀ ਨਾਲ ਜੋੜਿਆ ਜਾ ਰਿਹਾ ਹੈ, ਇਸ ਲਈ ਤਾਂ ਕਿ ਸਿੱਖ ਲੋਕਤੰਤਰੀ ਤਰੀਕੇ ਦੇ ਨਾਲ ਆਪਣਾ ਕੌਮੀ ਘਰ ਖਾਲਿਸਤਾਨ ਹਾਸਲ ਨਾ ਕਰ ਸਕਣ। ਇਸੇ ਤਰ੍ਹਾਂ in the similar context, threat from China is being portrayed as serious but not extreme by both India and UK। ਖਾਲਿਸਤਾਨ ਦੇ ਉੱਤੇ ਕਾਵਾਂ ਰੌਲੀ ਬਹੁਤ ਖਤਰਾ ਹੈ, ਪਰ ਚਾਈਨਾ ਦੇ ਮਾਮਲੇ 'ਚ ਇੰਡੀਆ ਔਰ UK, ਮੋਦੀ ਔਰ ਸੂਨਕ ਜਿਹੜੇ ਨੇ ਉਹ ਸੌਫਟ ਪੈਡਲਿੰਗ ਕਰ ਰਹੇ ਨੇ। ਇਹ ਗੱਲ ਦੱਸਦੀ ਹੈ ਵੀ ਇਹਦੇ 'ਚ ਵੈਸਟਡ ਇੰਟਰਸਟ ਜੁੜੇ ਹੋਏ ਨੇ। ਲਾਸਟਲੀ, in the coming months, Sikhs should anticipate the best of sinisterism from devious Brahminical think tanks, because major challenge has been set by the turnout in support of Khalistan on 10th September
2023 ਕਿ ਜੋ ਜਿਹੜੀ ਕਾਮਯਾਬੀ ਰੈਫਰੈਂਡਮ ਦੀ 10 ਸਤੰਬਰ 2023 ਨੂੰ ਹੋਈ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਹੋਰ ਵੀ ਸਿਨਿਸਟਰ, ਡਰਟੀ, ਘਟੀਆ ਕਿਸੇ ਲੈਵਲ ਤੇ ਵੀ ਜਾ ਕੇ ਜਿਹੜੀਆਂ ਇਹਨਾਂ ਦੇ ਤੌਰ ਤਰੀਕੇ ਨੇ ਉਹ ਸਾਹਮਣੇ ਆ ਸਕਦੇ ਨੇ। ਸੋ ਅਸੀਂ ਵੀਰ ਸਵਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਇੱਕ ਬੜਾ ਦਿਲਚਸਪ ਐਂਗਲ, ਕਿਉਂਕਿ ਇਹ ਕਿਤੇ ਵੀ ਡਿਸਕਸ ਨਹੀਂ ਹੋਇਆ ਕਿ ਵੀ ਇਹ ਮੋਦੀ ਔਰ ਰਿਸ਼ੀ ਸੂਨਕ ਦਾ ਚਾਈਨਾ ਦੇ ਮਾਮਲੇ 'ਚ ਤਾਂ ਹੈ ਜੀ, ਚਾਈਨਾ ਦਾ ਖੌਫ ਹੈ, ਪਰ ਇੱਥੇ ਕਿ ਵੀ ਆਹ ਵੈਸਟਡ ਇੰਟਰਸਟ ਜਿਹੜੇ ਨੇ ਉਹਦੇ ਸਹੁਰੇ ਦਾ 1500 ਮਿਲੀਅਨ ਦੀ ਇਨਵੈਸਟਮੈਂਟ ਔਰ 3000 ਬੰਦਾ, ਔਰ ਇਧਰ ਜਿਹੜਾ ਮੋਦੀ ਜਿਹੜਾ ਤੁਰਿਆ ਹੀ ਰਿਹਾ ਚੀਫ ਮਿਨਿਸਟਰ ਹੁੰਦਿਆਂ ਚਾਈਨਾ, ਔਰ ਕਿੰਨੇ ਹਜ਼ਾਰ ਕਰੋੜ ਦੀ ਉੱਥੇ ਇਨਵੈਸਟਮੈਂਟ। ਸੋ ਇਹ ਸਾਰੇ ਜਿਹੜੇ ਨੇ ਡੀਲਾਂ ਬਿਨਾਂ ਜਿਹੜੀਆਂ ਨੇ ਤੋਂ ਬਿਨਾਂ ਇਸ ਤਰ੍ਹਾਂ ਮੂੰਹ ਬੰਦ ਨਹੀਂ ਹੁੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।